ਇਹ ਜੀ ਹੱਥਾ ਹੈ ਜੀ ਹੱਥਾ ਹੱਥਾ ਇਹ ਰਾਛੇ ਜੀ ਪਿੰਡੀ ਜ਼ਬਾਨ ਹੈ ਜੀ ਇਹ ਤੋਰੇ ਜੀ ਤੋਰੇ ਹਾਂ ਇਹ ਅਸੀਂ ਪਿੰਡੀ ਜ਼ਬਾਨ ਵਿੱਚ ਕਿੱਲੇ ਕਹਿੰਦੇ ਆ ਜੀ ਇੱਕ ਤੇ ਇਹ ਦੋ ਤੇ ਨਾਲ ਇਹ ਕਿੱਲਾ ਹੈ ਇਹ ਅਗਾਂਹ ਪਿਛਾਂ ਕਰ ਹਾਂ ਜੀ ਅਗਾਂਹ ਪਿਛਾਂ ਇਹ ਪ੍ਰੋਸੈਸ ਇਸ ਚੀਜ਼ ਨੂੰ ਵਾਸਤੇ ਕਵਰ ਕਰਨ ਵਾਸਤੇ ਹੁੰਦੀ ਹੈ ਤੇ ਇਹ ਤਾਣੇ ਨੂੰ ਕਵਰ ਕਰਨ ਵਾਸਤੇ ਹੁੰਦੀ ਵੀ ਥੋੜਾ ਥੋੜਾ ਐਸਾ ਕਰਕੇ ਤਾਣਾ ਪਿੱਛੇ ਹੁੰਦਾ ਹੈ। ਅੱਛਾ ਇਹ ਉਹ ਤਾਣਾ ਜਿਹੜਾ ਖੱਡੀ 'ਚ ਚੱਲਣਾ ਹਾਂਜੀ ਹਾਂ ਜੀ ਜੀ ਉਹੀ ਤਾਣਾ ਇਹਦਾ ਇੱਕ ਪੀਰੀਅਡ ਪੂਰਾ ਹੋ ਗਿਆ। ਹਾਂ ਇਦਾਂ ਅਸੀਂ 500 ਪੀਰੀਅਡ ਕਰਨੇ ਆ ਇਸੇ ਤਰ੍ਹਾਂ ਮਜ਼ੀਦ ਇਸੇ ਤਰ੍ਹਾਂ ਬੱਲੇ 500 ਅਸੀਂ ਨਾ ਇਸੇ ਤਰ੍ਹਾਂ ਹੀ ਚੱਕਰ ਲਾਉਂਦੇ ਆ ਫਿਰ ਜਾ ਕੇ ਇੱਕ ਤਾਣਾ ਮੁਕੰਮਲ ਹੋ ਜਾਂਦਾ। ਤਾਣਾ ਬਣਦਾ ਇਦਾਂ ਘੁੰਮਦਾ ਰਹਿੰਦਾ ਨਾ ਜਿਹੜਾ ਬਾਜ਼ਾਰੋਂ ਲੈ ਕੇ ਆਂਦੇ ਆ ਧਾਗਾ ਤੇ ਉਹਦੀ ਇਦਾਂ ਪੂਣੀਆਂ ਬਣਾ ਲੈਂਦੇ। ਅਸੀਂ ਤੈਨੂੰ ਪੂਣੀ ਸਕਦੇ ਤੁਸੀਂ ਕੀ ਸਕਦੇ? ਅਸੀਂ ਇਹਨੂੰ ਜੀ ਸਖਣਾ ਸਦਨੇ ਆ ਜੀ। ਸਖਣਾ ਹਾਂਜੀ ਪੰਜਾਬੀ ਜ਼ਬਾਨ ਵਿੱਚ ਸਖਣਾ ਸਦਨੇ ਆ ਹਾਂ ਜੀ। ਹੱਥ ਦੀ ਬਣੀ ਹੋਈ ਜਿਹੜੀ ਲੋਈ ਆ ਨਾ ਉਹ ਲੈ ਆਈ ਸਵਾਦ ਆ ਜਾਂਦਾ ਜੀ। ਅੱਛਾ ਇਹ ਲੈ ਕਿੱਦਾਂ ਇਹ ਲੈਣੀ ਚਾਹੀਦੀ ਹੈ ਦੱਸੋ? ਇਹਨਾਂ 'ਚ ਤੁਸੀਂ ਆਪਣੇ ਹਿਸਾਬ ਨਾਲ ਤੁਸੀਂ ਐਡਜਸਟ ਕਰ ਸਕਦੇ ਹੋ। ਜਿੱਦਾਂ ਇਹ ਦੇਖੋ ਕਿ ਥੋੜਾ ਪੱਲੂ ਇੱਧਰ ਥੋੜਾ ਕਰ ਲਿਆ ਤੇ ਫਿਰ ਤੁਸੀਂ ਐਦਾਂ ਬੁੱਕਲ ਮਾਰ ਸਕਦੇ ਹੋ ਜੀ। ਇਸ ਤਰ੍ਹਾਂ ਆ ਜਾਂਦੀ ਬੁੱਕਲ। अस्सलाम वालेकुम जी। ਸਿਆਣੇ ਕਹਿੰਦੇ ਆ ਵੀ ਘੋੜੀ ਨੂੰ 50 ਮੀਲ ਤੇ ਵਛੇਰੇ ਨੂੰ 150। ਉਹ ਗੱਲ ਬਣੀ ਹੋਈ ਆ ਵੀ ਸਿਆਣਿਆਂ ਨੇ ਸਮਝਾਉਣ ਵਾਸਤੇ ਕਿਹਾ ਇਸ ਅਖਾਣ ਦਾ ਵੀ ਮਤਲਬ ਇਹ ਆ ਵੀ ਘੋੜੀ ਜਦੋਂ ਜਾਂਦੀ ਆ ਨਾ ਉਹਨੂੰ ਵਾਗਾਂ ਪਈਆਂ ਹੁੰਦੀਆਂ ਉਹਦੇ ਤੇ ਸਵਾਰ ਹੁੰਦਾ ਤੇ ਉਹ ਸਿੱਧਾ ਸਫ਼ਰ ਕਰਦੀ ਹੈ ਵੀ ਉਹਨੂੰ 50 ਮੀਲ ਪੈਂਦਾ। ਜਿਹੜਾ ਮਗਰ ਵਛੇਰਾ ਹੁੰਦਾ ਨਾ ਘੋੜੀ ਦਾ ਉਹਨੂੰ ਵਾਗਾਂ ਨਹੀਂ ਪਈਆਂ ਹੁੰਦੀਆਂ ਉਹਦੇ ਤੇ ਸਵਾਰ ਨਹੀਂ ਹੁੰਦਾ। ਉਹ ਕਦੀ ਐਂ ਨੂੰ ਭੱਜ ਕੇ ਜਾਂਦਾ ਕਦੀ ਐਂ ਨੂੰ ਭੱਜ ਕੇ ਜਾਂਦਾ ਤੇ ਉਹ ਸਫ਼ਰ 100 ਮੀਲ ਕਰਦਾ। ਘੋੜੀ ਨੇ 50 ਕੀਤਾ ਹੁੰਦਾ ਉਹਦਾ 100 ਬਣ ਜਾਂਦਾ ਵੀ ਨੱਸਿਆ ਭੱਜਿਆ ਫਿਰਦਾ ਕਦੀ ਐਂ ਨੂੰ ਕਦੀ ਐਂ ਨੂੰ। ਉਹ ਕਿਸੇ ਖੂਹ ਖਾਤੇ ਨਹੀਂ ਪੈਂਦਾ ਸਫ਼ਰ ਉਹਦਾ ਨੱਸਣਾ ਭੱਜਣਾ ਕਿਸੇ ਕੰਮ ਨਹੀਂ ਆਂਦਾ। ਇਹ ਗੱਲ ਅਸੀਂ ਕਈ ਵਾਰੀ ਕੀਤੀ ਆ ਵੀ ਕੋਈ ਕੰਮ ਹੋਵੇ ਨਾ ਕੋਈ ਕਾਰੋਬਾਰ ਆ ਤੁਸੀਂ ਇੱਕ ਥਾਂ ਤੇ ਟਿਕ ਜਾਓ। ਜਦੋਂ ਬੰਦਾ ਟਿਕ ਜਾਂਦਾ ਨਾ ਤੇ ਇੱਕ ਤਾਂ ਉਹਨੂੰ ਪੈਂਦਾ 50 ਮੀਲ ਆ ਤੇ ਇੱਕ ਉਹ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਕਾਮਯਾਬੀ ਨਾਲ ਤੇ ਉਹਦਾ ਨਾਂ ਬਣ ਜਾਂਦਾ। ਉਹ ਗੱਲ ਬਣਦੀ ਚਲੀ ਜਾਂਦੀ ਜਦੋਂ ਬੰਦਾ ਉਹ ਸਬਰ ਸ਼ੁਕਰ ਕਰਕੇ ਤੇ ਟਿਕ ਜਵੇ ਇੱਕ ਥਾਂ ਤੇ ਆਪਣੀ ਥਾਂ ਤੇ ਖਲੋ ਜਵੇ ਸਹੀ। ਹੁਣ ਇਦਾਂ ਦੀਆਂ ਮਿਸਾਲਾਂ ਤੁਹਾਨੂੰ ਅੱਗੇ ਵੀ ਬੜੀਆਂ ਦਿਖਾਈਆਂ ਵੀ ਜਿਹੜੇ ਬੰਦੇ ਇੱਕ ਥਾਂ ਤੇ ਖਲੋ ਗਏ। ਹੁਣ ਅਸੀਂ ਬੈਠੇ ਹਾਂ ਇਸ ਟਾਈਮ ਆਪਣੇ ਭਰਾ ਕੋ ਅਬਦੁਲ ਮਾਲਕ ਸਾਹਿਬ ਕੋ। ਅਬਦੁਲ ਮਾਲਕ ਖੱਡੀ ਤੇ ਬੈਠਾ। ਤੁਹਾਨੂੰ ਅੱਜ ਦਿਖਾਵਾਂਗੇ ਵੀ ਜਿਹੜੀਆਂ ਅਲੋਈਆਂ ਆਪਾਂ ਲੈਂਦੇ ਆ ਵੀ ਇਹ ਕਿੱਦਾਂ ਬਣਦੀਆਂ ਇਹਦੇ ਪਿੱਛੇ ਵਕਤ ਕੀ ਹੁੰਦਾ ਕਿਵੇਂ ਤਾਣਾ ਪੇਟਾ ਰਲ ਕੇ ਜਾ ਕੇ ਇੱਕ ਲੋਈ ਬਣਦੀ ਆ ਕਿਵੇਂ ਉਹਦੇ 'ਚ ਵਿੱਚ ਡਿਜ਼ਾਈਨ ਭਰਿੰਦੇ ਆ ਕਿਵੇਂ ਉਹ ਕਿੱਡੀ ਮਿਹਨਤ ਆ ਇੱਕ ਲੋਈ ਬਣਾਉਣ ਦੇ ਪਿੱਛੇ। ਵੀ ਇਹ ਇੱਕ ਥਾਂ ਖਲੋਣ ਦੀ ਗੱਲ ਕੀਤੀ ਸੀ ਵੀ ਜਿਹੜਾ ਗਲੀਚੇ ਦਾ ਸਾਈਕਲ ਇਹ ਚਲਾ ਰਿਹਾ ਅਬਦੁਲ ਮਾਲਕ ਵੀ ਇੱਕ ਥਾਂ ਤੇ ਬਹਿ ਕੇ ਚਲਾ ਕੇ ਕਿੱਥੇ ਪਹੁੰਚਿਆ ਇਹ ਵੀ ਇਹਨੂੰ ਪੁੱਛਾਂਗੇ। ਸਾਡੇ ਇੱਥੇ ਹੁਣ ਮਸ਼ੀਨਾਂ ਚੱਲ ਪਈਆਂ ਉਹ ਗੱਲ ਉਹ ਘੋੜੀ ਵਾਲੀ ਇੱਧਰ ਵੀ ਉੱਦਾਂ ਹੀ ਆ ਵੀ ਮਸ਼ੀਨ ਦੇ ਉੱਤੇ ਦਿਹਾੜੀ ਦੀਆਂ ਬਣ ਜਾਣਗੀਆਂ 50 ਜੀ ਇਸ ਤਰ੍ਹਾਂ ਮਸ਼ੀਨ ਦੇ ਉੱਤੇ ਜੀ ਜੀ ਤੇ ਇੱਥੇ 50 ਦਿਨਾਂ 'ਚ ਇੱਕ ਬਣਦੀ ਜਾ ਕੇ ਮਿਹਨਤ ਨਾਲ ਤੇ ਉੱਪਰ ਜਿਹੜੀ ਉਹ ਹੱਥ ਦੀ ਬਣੀ ਆ ਤੇ ਉਹਦੀ ਸਿੱਧ ਪੁੱਠ ਵੀ ਹੋਊਗੀ ਮਸ਼ੀਨ ਦੀ ਤਾਂ ਉਹ ਵੀ ਨਹੀਂ ਲੱਭਣੀ ਤੁਹਾਨੂੰ। ਜੀ ਜੀ ਇਸ ਤਰ੍ਹਾਂ। ਅਬਦੁਲ ਮਾਲਕ ਸਾਹਿਬ अस्सलाम वालेकुम ਜੀ ਵਾਲੇਕੁਮ ਸਲਾਮ। ਇੱਕ ਤਾਂ ਜੀ ਬੜੀ ਮਿਹਰਬਾਨੀ ਤੁਹਾਨੂੰ ਕੰਮ ਦੇ ਵਿੱਚ ਆ ਕੇ ਅਸੀਂ ਖਰਾਬ ਕੀਤਾ ਤੁਸੀਂ ਟਾਈਮ ਦਿੱਤਾ ਸਾਨੂੰ ਬੜੇ ਪਿਆਰ ਨਾਲ ਬੋਲੇ। ਤੇ ਅਬਦੁਲ ਮਾਲਕ ਸਾਹਿਬ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆਂ? ਇਹ ਜੀ ਮੇਰੇ ਵਾਲਦ ਸਾਹਿਬ ਤੋਂ ਪਿੱਛੇ ਮੈਨੂੰ ਤਕਰੀਬਨ ਇਹਦੇ 'ਚ 8-9 ਸਾਲ ਅਰਸਾ ਹੋ ਗਿਆ ਇਹਦੇ 'ਚ। ਅੱਛਾ ਜੀ ਆਪਣੇ ਵਾਲਦ ਸਾਹਿਬ ਦੇ ਇੰਤਕਾਲ ਤੋਂ ਪਿੱਛੇ ਹਾਂ ਉਸ ਦੇ ਪਿੱਛੇ ਸੈਟਅਪ ਮੈਂ ਸੰਭਾਲ ਲਿਆ। ਹਾਂ 9 ਸਾਲ ਦਾ ਅਰਸਾ ਮੈਨੂੰ ਇਹਦੇ 'ਚ ਹੋ ਗਿਆ। ਇਹ ਸੀਜ਼ਨਲੀ ਕੰਮ ਹੁੰਦਾ ਚਾਦਰ ਦਾ। ਜਿਸ ਤਰ੍ਹਾਂ ਸਰਦੀ ਦੇ ਵਿੱਚ ਤੁਸੀਂ ਚਾਦਰ ਇਸਤੇਮਾਲ ਕਰਦੇ ਹੋ ਗਰਮੀ ਦੇ ਵਿੱਚ ਆਪਾਂ ਹਲਕਾ ਕੱਪੜਾ ਇਸਤੇਮਾਲ ਕਰਨੇ ਆ ਫਿਰ ਉਹਦਾ ਸੀਜ਼ਨ ਅਲੱਗਾ ਆ ਜਾਂਦਾ ਇਸ ਪ੍ਰੋਸੈਸ ਤੇ ਉਹ ਫਿਰ ਇਹਦੇ ਤੇ ਅਲੱਗਾ ਫਰਕ ਹੁੰਦਾ। ਲੇਕਿਨ ਹੁਣ ਜਿਹੜਾ ਸਟਾਰਟਿੰਗ ਹੈ ਉਹ ਸਰਦੀ ਦਾ ਅਸੀਂ ਸਰਦੀ 'ਚ ਸੀਜ਼ਨਲੀ ਕੰਮ ਤਿਆਰ ਕਰ ਰਹੇ ਹਾਂ ਚਾਦਰ। ਵਾਹ ਇਹ ਥੋੜਾ ਜਿਹਾ ਆਪਣੇ ਹਜ਼ਾਰਾਂ ਦਾ ਦੱਸ ਦਿਓ ਮੋਟਾ ਮੋਟਾ ਨਾਂ ਕੀ? ਮੋਟਾ ਹਜ਼ਾਰਾਂ ਦਾ ਨਾਂ ਇਹ ਜੀ ਹੱਥਾ ਹੈ ਜੀ ਹੱਥਾ ਹੱਥਾ ਇਹ ਰਾਛੇ ਜੀ ਪਿੰਡੀ ਜ਼ਬਾਨ ਵਿੱਚ ਜੀ ਇਹ ਤੋਰੇ ਜੀ ਤੋਰੇ ਹਾਂ ਇਹ ਅਸੀਂ ਪਿੰਡੀ ਜ਼ਬਾਨ ਵਿੱਚ ਕਿੱਲੇ ਕਹਿੰਦੇ ਆ ਜੀ ਇੱਕ ਤੇ ਇਹ ਦੋ ਤੇ ਨਾਲ ਇਹ ਕਿੱਲਾ ਹੈ ਇਹ ਅਗਾਂਹ ਪਿਛਾਂ ਕਰ। ਹਾਂ ਜੀ ਅਗਾਂਹ ਪਿਛਾਂ ਇਹ ਪ੍ਰੋਸੈਸ ਇਸ ਚੀਜ਼ ਨੂੰ ਵਾਸਤੇ ਕਵਰ ਕਰਨ ਵਾਸਤੇ ਹੁੰਦੀ ਹੈ ਤੇ ਇਹ ਤਾਣੇ ਨੂੰ ਕਵਰ ਕਰਨ ਵਾਸਤੇ ਹੁੰਦੀ ਵੀ ਥੋੜਾ ਥੋੜਾ ਐਸਾ ਕਰਕੇ ਤਾਣਾ ਪਿੱਛੇ ਹੁੰਦਾ ਤੇ ਪੇਟਾ ਅਸੀਂ ਫਿਰ ਉਹ ਨਲੀਆਂ ਨਾਲ ਫਿਰ ਵਿੱਚ ਇਹਦੇ 'ਚ ਪਾ ਦਿੰਦੇ ਆ। ਆਹ ਉੱਤੇ ਇਹ ਜੀ ਰਸ਼ ਦਾ ਸੈਟਅਪ ਹੈ ਜੀ ਲੱਕੜੀਆਂ ਦਾ ਔਜ਼ਾਰ ਜਿਹੜਾ ਕਿ ਰਸ਼ ਨੂੰ ਕਵਰ ਕਰਦਾ ਹੈ। ਇਹਨੂੰ ਆਪਣੇ ਹਿਸਾਬ ਨਾਲ ਥੱਲੇ ਉੱਤੇ ਬੈਠਣ ਦੇ ਜਿਹੜਾ ਉਹ ਸਾਈਕਲ ਥੱਲੇ ਉੱਤੇ ਚੱਲਦਾ ਹੈ ਉਹਨੂੰ ਐਡਜਸਟਮੈਂਟ ਕਰਦਾ ਹੈ। ਤੇ ਇਹਨੂੰ ਕੀ ਸਾਦੇ? ਇਹਨੂੰ ਅਸੀਂ ਜੀ ਸਦਨੇ ਆ ਜੀ ਨਾਲੀ ਸਦਨੇ ਆ। ਹਾਂ ਬਾਜ਼ ਕਾਤ ਵੈਸੇ ਲੋਕ ਕਿਸ਼ਤੀਆਂ ਵਿੱਚ ਸੱਦੇ ਨੇ ਤੇ ਆਪੋ ਆਪੋ ਦੀ ਜ਼ਬਾਨ ਦੇ ਵਿੱਚ ਫਿਰ ਬੇੜੀਆਂ ਖਿਡੌਣੇ ਉਦੋਂ ਫਿਰ ਵੈਸੇ ਮਿਸਾਲ ਦਿੱਤੀ ਜਾਂਦੀ ਹੈ।
ਇਹ ਫਿਰ ਵੈਲਵਟ ਅਸੀਂ ਉਹ ਪ੍ਰੋਸੈਸ ਕਰਕੇ ਵੀ ਅੱਛਾ ਅੱਛਾ ਅੱਗੇ ਕਰਾਂਗੇ। ਬਾਕੀ ਇਹ ਚੀਜ਼ ਵੈਲਵਟ ਆ ਜਾਂਦੀ ਹੈ, ਹਾਂ ਇਹ ਵੇ ਸਿਲਕੀ ਧਾਗਾ ਆ ਜਾਂਦਾ ਹੈ। ਵਾਹ ਸਿਲਕੀ ਧਾਗੇ ਦੇ ਵਿੱਚ ਫਿਰ ਜਿਹੜੀ ਆ ਚਮਕ ਤੁਸੀਂ ਦੇਖ ਰਹੇ ਹੋ, ਹੂੰ ਇਹ ਚਮਕ ਅਸੀਂ ਤਿੱਲਾ ਕਹਿੰਦੇ ਆ। ਅੱਛਾ ਇਹ ਬਾਰਡਰ ਬਣ ਰਿਹਾ ਉਹਦਾ? ਹਾਂਜੀ ਇਹ ਬਾਰਡਰ ਬਣ ਰਿਹਾ ਚਾਦਰ ਦਾ। ਬਈ ਵਾਹ ਇਹ ਪਣਕ ਹੈ, ਇਹਨੂੰ ਅਸੀਂ ਪਣਕ ਕਹਿੰਦੇ ਆ। ਤੇ ਥੱਲੇ ਆ ਜਿਹੜਾ ਆਪਣੇ ਜਿਸ ਤਰ੍ਹਾਂ ਪੰਜਾਬੀ ਚ ਗੇਰ ਕਹਿੰਦੇ ਨੇ, ਅੱਛਾ ਇਹ ਗੇਰਾਂ ਵਾਲਾ ਹਿਸਾਬ ਕਿਤਾਬ ਜੀ। ਇਹ ਰਸ਼ ਨੂੰ ਕਵਰ ਕਰਦੇ ਨੇ ਥੱਲੋਂ। ਬੱਲੇ ਇਹ ਪੈਰਾਂ ਦਾ ਕੰਮ ਹੈ ਜੀ। ਉੱਤੇ ਆ ਜਾਂਦਾ ਹੱਥ ਦਾ ਕੰਮ। ਹੂੰ ਉਹ ਆਪਾਂ ਆਪਣੇ ਹਿਸਾਬ ਦੇ ਹਿਸਾਬ ਨਾਲ ਇੱਥੋਂ ਫਿਰ ਅਸੀਂ ਆਪਣਾ ਮੂਡ ਚੇਂਜ ਕਰ ਲੈਂਦੇ ਆ, ਬਾਰਡਰ ਕਿਸ ਤਰ੍ਹਾਂ ਬਣਾਉਣਾ ਹੈ ਬੱਲੇ ਬੱਲੇ ਤੇ ਇਹ ਪ੍ਰੋਸੈਸ ਕਿਸ ਤਰ੍ਹਾਂ ਕਰਨਾ ਹੈ। ਉਹ ਸਾਰਾ ਕਮਾਲ ਥੱਲੇ ਦਾ ਵੀ ਹੈ, ਉੱਤੇ ਦਾ ਵੀ ਹੈ। ਫਿਰ ਉਹ ਸਾਰੇ ਔਜ਼ਾਰ ਜੋੜ ਕੇ ਫਿਰ ਇਹ ਪ੍ਰੋਸੈਸ ਸਾਰਾ। ਅਬਦੁਲ ਮਾਲਕ ਸਾਹਿਬ ਇਹ ਬੜਾ ਧਿਆਨ ਰੱਖਣਾ ਵੀ ਪੈਰ ਵੱਲੋਂ ਕਿਹਨੂੰ ਨੱਪਣਾ ਕਿਹਨੂੰ ਛੱਡਣਾ, ਇਧਰੋਂ ਆ ਚਲਾਣਾ ਧਾਗਾ ਇਧਰੋਂ। ਹਾਂਜੀ ਕਿਆ ਕਮਾਲ ਆ, ਬੜੀ ਬਰੀਕੀ ਦਾ ਜੀ ਕੰਮ। ਜੀ ਇੱਕ ਦੇ ਜਿਸ ਤਰ੍ਹਾਂ ਘੜੀ ਦੀ ਸੂਈ ਅੱਗੇ ਪਿੱਛੇ ਚੱਲਦੀ ਹੈ ਨਾ ਜੀ, ਸਾਰਾ ਹਿਸਾਬ ਲੈ ਕੇ ਸਕਿੰਟਾਂ ਵਾਲੀ ਲਹਿਦਾ ਚੱਲਦੀ, ਘੰਟੇ ਵਾਲੀ ਲਹਿਦਾ ਚੱਲਦੀ ਹੈ। ਇਹ ਉਸੇ ਤਰ੍ਹਾਂ ਹੀ ਹਰ ਚੀਜ਼ ਨੂੰ ਇੱਕ ਮਾਇਨੇ 'ਚ ਰੱਖ ਕੇ ਹਿਸਾਬ ਵਿੱਚ ਰੱਖ ਕੇ ਫਿਰ ਇਹ ਗੱਡੀ ਚੱਲਦੀ ਹੈ ਤੇ ਫਿਰ ਇਹ ਐਸਾ ਹੀ ਚੱਲਦੀ ਹੈ। ਫਿਰ ਉਹ ਮਸ਼ੀਨਰੀ ਆ ਕੋਲ ਟਾਪੋ ਟਾਪ ਨਹੀਂ ਚੱਲਦੀ, ਫਿਰ ਐਸਾ ਹੀ ਚੱਲਦੀ ਹੈ। ਆਸਤਾ ਆਸਤਾ ਇਹਦੇ 'ਚ ਫਿਰ ਅੱਗੇ ਇਹ ਵੀ ਵਾਧਾ ਘਾਟਾ ਆ ਜਾਂਦਾ ਵੀ ਕੋਈ ਨਾ ਕੋਈ ਤਾਂਦ ਟੁੱਟ ਜਾਂਦਾ ਹੈ, ਹਾਂ ਸਾਨੂੰ ਫਿਰ ਉਹ ਵੀ ਕੱਢਣੀ ਪੈਂਦੀ। ਫਿਰ ਬੱਲੇ ਜਦੋਂ ਇਹਦਾ ਤਾਂਦ ਟੁੱਟਦਾ ਫਿਰ ਇਹਦੀ ਕੋਈ ਨਾ ਕੋਈ ਰੱਸੀ ਥੱਲੋਂ ਟੁੱਟ ਜਾਂਦੀ ਹੈ ਤੇ ਫਿਰ ਸਾਡੀ ਕੋਈ ਇੱਕ ਘੰਟਾ ਡੇਢ ਉਹਦੇ ਤੇ ਵੀ ਲੱਗ ਜਾਂਦਾ ਹੈ। ਬੱਲੇ ਅੱਗੂ ਉੱਤੋਂ ਕੋਈ ਨਾ ਕੋਈ ਰੱਸੀ ਟੁੱਟ ਜਾਂਦੀ ਹੈ, ਲੱਕੜ ਟੁੱਟ ਜਾਂਦੀ ਹੈ। ਫਿਰ ਇਹ ਸਾਨੂੰ ਬੜੀ ਮੁਸ਼ਕਲ ਨਾਲ ਔਜ਼ਾਰ ਵੀ ਬਣਾਉਣੇ ਪੈਂਦੇ ਨੇ, ਹਾਂ ਕਿਉਂਕਿ ਹੁਣ ਇਹ ਦਸਤੀ ਕੰਮ ਹੈ ਤੇ ਫਿਰ ਸ਼ਹਿਰਾਂ 'ਚ ਇਹ ਨਹੀਂ ਚੱਲਦੇ। ਤੇ ਫਿਰ ਅਸੀਂ ਕੋਈ ਕਿਸੇ ਦਾ ਅੱਗੇ ਬਣਿਆ ਬਣਾਇਆ ਹੋਇਆ ਤੇ ਫਿਰ ਅਸੀਂ ਉਹਦੇ ਕੋਲ ਹੀ ਲੈ ਆਈਦਾ ਹੁੰਦਾ ਹੈ। ਹਾਂ ਇਹ ਫਿਰ ਹੱਥੇ ਦੇ ਵਿੱਚ ਇਹ ਪਣਕ ਆ ਜਾਂਦੀ, ਇਹ ਵੀ ਇਹਦੇ ਇਸ ਔਜ਼ਾਰ ਦੇ ਵਿੱਚ ਹੀ ਆ ਜਾਂਦੀ। ਇਹ ਕੱਗੀ ਜੇ, ਹਾਂ ਇਹ ਕੱਗੀ ਜਿੰਦੇ 'ਚ ਪ੍ਰੋਸੈਸ ਅਸੀਂ ਤਾਣਾ ਗੁਜ਼ਾਰਨੇ ਆ। ਕੱਗੀ ਦਿਖਾਓ ਜੀ। ਵਾਹ ਬਈ ਇਹ ਕੱਗੀ ਹੈ ਜੀ, ਇਹ ਕਾਦੀ ਬਣੀ ਹੋਈ? ਇਹ ਜੀ ਕਾਨਿਆਂ ਦੀ ਹੈ ਜੀ। ਬੱਲੇ ਇਹ ਕੱਗੀ ਕਾਨਿਆਂ ਦੀ ਹੈ ਜੀ। ਆ ਤੁਸੀਂ ਦੇਖੀ ਹੋਣੀ, ਇਹ ਇਸਤੇਮਾਲ ਹੋਈ, ਇਹ ਤੁਸੀਂ ਇਹਦੀ ਹਾਲਤ ਚੈੱਕ ਕਰ ਲਓ ਵੀ ਇਸ ਤਰ੍ਹਾਂ ਖਰਾਬ ਵੀ ਹੋ ਜਾਂਦੇ ਨੇ ਔਜ਼ਾਰ। ਇਹ ਹੁਣ ਇਸਤੇਮਾਲ ਸ਼ੁਦਾ ਹੈ, ਇਹ ਨਿਊ ਕੱਗੀ ਹੈ। ਅੱਛਾ ਇਹ ਫਿਰ ਟੁੱਟ ਵੀ ਜਾਂਦੀ ਹੈ। ਇਹ ਨਾਲ ਕਾਨਿਆਂ ਦੀ ਹੈ ਜੀ। ਫਿਰ ਇਹਦੇ ਨਾਲ ਬੁਦਕਾ ਬੰਨੀ ਹੁੰਦਾ ਹੈ ਤੇ ਬੁਦਕੇ ਦੇ ਨਾਲ ਉੱਤੇ ਫਿਰ ਤੀਲੀਆਂ ਬੰਨੀ ਤਾਂ ਕਿ ਇਹ ਟੁਕੀ ਵੇ ਨਾ। ਵਾਹ ਵਾਹ ਤੋੜੇ ਨਾ ਉਹਨੂੰ। ਇਹ ਕੱਗੀ ਹੱਥਾਂ ਨੂੰ ਨੁਕਸਾਨ ਨਾ ਦੇਵੇ, ਇਸ ਤਰ੍ਹਾਂ ਕਰਕੇ ਇਹਦਾ ਤਾਂ ਬੁਦਕਾ ਹੁੰਦਾ ਹੈ। ਇਹ ਬੁਦਕਾ ਜਿੱਦਾਂ ਤੱਕ ਸੇਫ ਹੈ, ਕੱਗੀ ਸੇਫ ਹੈ। ਹਾਂ ਜਦੋਂ ਬੁਦਕਾ ਕਟਿਆ ਜਾਂਦਾ ਫਿਰ ਕੱਗੀ ਟੁੱਟੀ ਜਾਂਦੀ ਹੈ। ਬੱਲੇ ਅਬਦੁਲ ਮਾਲਕ ਸਾਹਿਬ ਇਹ ਤਾਂ ਹੁਣ ਕੰਮ ਬੜਾ ਨਿਯਾਬ ਰਹਿ ਗਿਆ। ਜੀ ਜੀ ਨਿਆਬ ਰਹਿ ਗਿਆ। ਤੁਹਾਡੇ ਇੱਥੇ ਕਿੰਨੇ ਕੁ ਲੋਕ ਕਰਦੇ ਆ? ਤੁਹਾਡੇ ਖਾਨਦਾਨ ਚ ਕਦੋਂ ਦਾ ਹੋ ਰਿਹਾ ਇਹ? ਥੋੜੀ ਜਿਹੀ ਦਾਸਤਾਨ ਦੱਸੋ। ਇਹ ਸਾਡੇ ਖਾਨਦਾਨ ਵਿੱਚ ਜੱਦੀ ਪੁਸ਼ਤੀ ਹੋ ਰਿਹਾ ਹੈ। ਅੱਛਾ ਮਤਲਬ ਮੈਨੂੰ ਅਗਰ 9 ਸਾਲ ਹੋ ਗਏ ਨੇ ਤੇ ਮੇਰੇ ਪਿਓ ਦਾਤੇ ਨੂੰ 20-30 ਸਾਲ ਜਾਂ 50 ਸਾਲ ਤੁਸੀਂ ਕਹਿ ਲਓ ਕਿ ਉਹਨਾਂ ਦੀ ਜ਼ਿੰਦਗੀ ਦੇ ਨਾਲ ਹੀ ਇਹ ਚੀਜ਼ਾਂ ਅੜ ਗਈਆਂ ਨੇ। ਅੱਛਾ ਕਿਉਂਕਿ ਜਿਸ ਤਰ੍ਹਾਂ ਇੱਕ ਤੁਸੀਂ ਕਿਸੇ ਵੀ ਕਾਰੋਬਾਰ 'ਚ ਚਲੇ ਜਾਓ ਨਾ ਤਾਂ ਅਗਰ ਇੱਕ ਮੋਚੀ ਹੈ ਤਾਂ ਉਹ ਕਹੇਗਾ ਕਿ ਮੈਂ ਆਪਣੇ ਪਿਓ ਦਾਦੇ ਤੋਂ ਜੁੱਤੀ ਬਣਾਉਣਾ ਸਿੱਖ ਰਿਹਾ। ਬਿਲਕੁਲ ਜੀ। ਜਿਸ ਤਰ੍ਹਾਂ ਕੋਈ ਦੂਸਰੇ ਸ਼ੋਬਿਆਂ ਚਲੇ ਜਾਓ ਤਾਂ ਹਰ ਬ੍ਰਾਂਡ ਦੇ ਉੱਤੇ ਲਿਖਿਆ ਹੋਏਗਾ 1968 ਤੋਂ ਬ੍ਰਾਂਡ ਹੈ ਜੀ, ਜਾਂ 1970 ਤੋਂ ਚੱਲਦੀ ਆਈ ਹੈ। ਹਾਂ ਤੇ ਜਦੋਂ ਦਾ ਇਹ ਮਾਰਕਾ ਚੱਲਿਆ ਜੇ ਇਨਸਾਨ ਆਪਣੀ ਜ਼ਰੂਰਤ ਨੂੰ ਪੂਰੀ ਕਰਨ ਲੱਗਾ ਹੈ, ਇਹ ਚੀਜ਼ ਉਦੋਂ ਤੋਂ ਹੀ ਚੱਲਣ ਲੱਗੀ ਹੈ। ਵਾਹ 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 ਬੰਦੇ ਦੇ ਨਾਲ, ਆ ਬੰਦੇ ਦੇ ਨਾਲ, ਬੰਦੇ ਦੇ ਮੁੱਢ ਦੇ ਨਾਲ। ਇਹਦੇ 'ਚ ਇੱਕ ਮਿਸਾਲ ਹੋਰ ਵੀ ਆ ਜਾਂਦੀ ਹੈ। ਹਾਂ ਇੰਨੀਆਂ ਮਿਸਾਲਾਂ ਤੁਸੀਂ ਦਿੱਤੀਆਂ ਨੇ। ਤੇ ਜਦੋਂ ਹਜ਼ਰਤ ਅਯੂਬ ਅੰਸਾਰੀ ਹਨ, ਹਾਂ ਮਤਲਬ ਉਹ ਚੀਜ਼ਾਂ ਜਾਨਮਾਜ਼ ਹੁੰਦੇ ਸੀ। ਸੁਭਾਨ ਇਹ ਲੀਡ ਸਾਡੀ ਉੱਥੋਂ ਰੱਖ ਕੇ ਚੱਲਣ ਲੱਗੀ ਹੈ ਅਬਾਓ ਇਦਾਦ। ਫਿਰ ਜ਼ਮਾਨੇ ਦੇ ਹਿਸਾਬ ਨਾਲ ਹਰ ਕੰਮ ਅਪਡੇਟ ਹੋ ਗਏ ਨੇ, ਲੇਕਿਨ ਅਸੀਂ ਆਪਣੇ ਔਜ਼ਾਰਾਂ ਨੂੰ, ਆਪਣੇ ਹੱਥਾਂ ਨੂੰ ਇਹਨੂੰ ਸੰਭਾਲ ਕੇ ਬੜੀ ਮੁਸ਼ਕਲ ਨਾਲ ਰੱਖਿਆ ਹੈ। ਵਾਹ ਵਾਹ ਹੁਨਰ ਸੰਭਾਲਿਆ, ਹੁਨਰ ਸੰਭਾਲਿਆ ਹੈ। ਸੁਨੇਹਾ, ਇੱਕ ਸੁਨੇਹਾ, ਇੱਕ ਦਾਸਤਾਨ ਹੈ। ਦਾਸਤਾਨ ਹੈ ਜੀ। ਇੱਕ ਫਿਲਮ ਦਿਖਾ ਰਹੇ ਹਾਂ ਤੁਹਾਨੂੰ। ਹਾਂਜੀ 100 ਸਾਲ ਪਿਛਾ ਲੈ ਕੇ ਜਾ ਰਹੇ 100 ਸਾਲ ਪਿਛੇ ਜਾ ਕੇ। ਤੇ ਉਹ ਇਸ ਵਜ੍ਹਾ ਤੋਂ ਹੀ ਅਪਡੇਟ ਆਈ ਹੈ ਕਿ 1947 ਦੇ ਪਿੱਛੇ ਅਗਰ ਪਾਕਿਸਤਾਨ ਆਜ਼ਾਦ ਹੋਇਆ ਹੈ, ਫਿਰ ਮਸ਼ੀਨਰੀ ਵਾਲਾ ਸੈਟਅਪ ਵਜੂਦ ਵਿੱਚ ਆਇਆ ਹੈ। ਹਾਂ ਲੇਕਿਨ ਇਹ ਪਹਿਲੇ ਉਹੀ ਚੀਜ਼ ਹੈ ਕਿ ਘਰਾਂ ਦੇ ਵਿੱਚ ਚਰਖੇ ਹੁੰਦੇ ਸੀ। ਅੱਛਾ ਜੀ ਅਬਦੁਲ ਮਾਲਕ ਸਾਹਿਬ ਇਹ ਤੁਹਾਡੇ ਗਾਂ ਤੁਸੀਂ ਦੇਖ ਰਹੇ ਹੋਣਾ ਵੀ ਜਿਵੇਂ ਤੁਸੀਂ ਜਵਾਨ ਮੁੰਡੇ ਬੈਠੇ ਆ, ਜੀ ਜੀ ਮੈਂ ਖੱਡੀ ਤੇ ਬੈਠਾ ਇਸ ਟਾਈਮ ਜਵਾਨ ਮੁੰਡਾ ਨਹੀਂ ਦੇਖਿਆ, ਜੀ। ਪੁਰਾਣੇ ਬਾਬੇ ਬੈਠੇ ਆ। ਹਾਂਜੀ ਬੈਠੇ ਨੇ ਜੀ। ਤੇ ਤੁਹਾਨੂੰ ਇਹ ਕਿਵੇਂ ਇਸ਼ਕ ਲੱਗਾ ਵੀ ਤੁਸੀਂ ਹੋਰ ਕੰਮ ਵੀ ਤਾਂ ਬੜੇ ਸੀਗੇ ਕਰਨ ਨੂੰ, ਤੇ ਜਿੱਦਾਂ ਸੁਣਿਆ ਤੁਹਾਡੀ ਤਾਲੀਮ ਵੀ ਹੈ? ਜੀ ਹੈ, ਮੇਰੀ ਤਾਲੀਮ ਹੈ ਜੀ, ਐਫਏ ਤਾਲੀਮ ਹੈ ਜੀ ਮੇਰੀ। ਮਾਸ਼ਾਅੱਲਾ। ਤੇ ਉਹ ਸਾਡੀ ਵੀ ਅਸਲ ਵਿੱਚ ਇਹ ਹੀ ਸੀਗਾ ਕਿ ਉਹ ਵਾਲਿਦ ਸਾਹਿਬ ਹੁੰਦੇ ਸੀਗੇ, ਹਾਂ ਉਹਨਾਂ ਦੀ ਵੀ ਉਮਰ ਤਕਰੀਬਨ 50-55 ਸਾਲ ਹੀ ਸੀਗੀ। ਅੱਛਾ ਤੇ ਉਹ ਕੰਮ ਕਰਦੇ ਹੁੰਦੇ ਸੀ ਤੇ ਅਸੀਂ ਇਸ ਚੀਜ਼ ਨੂੰ ਵੈਸੇ ਆਉਂਦੇ ਜਾਂਦੇ ਵਿੱਚ ਥੋੜਾ ਬਹੁਤ ਕੰਮ ਕਰੀਦਾ ਹੁੰਦਾ ਸੀ, ਲੇਕਿਨ ਇੰਨਾ ਇਸ ਚੀਜ਼ ਲਾਗੇ ਨਹੀਂ ਸੀ ਲੱਗਦਾ ਜਿਸ ਤਰ੍ਹਾਂ ਹੁਣ ਨਵੀਂ ਪੋਸਟ ਨੂੰ ਕਹਿ ਲਈਏ ਤੇ ਉਹ ਇਸ ਚੀਜ਼ ਨਹੀਂ ਇੰਸਟਾਲ ਹੋ ਰਿਹਾ ਹੈ। ਉਹਦੀ ਵਜ੍ਹਾ ਇਹ ਹੈ ਕਿ ਉਹ ਜਿਹੜੇ ਅੱਗੇ ਸਾਡੇ ਬਾਓ ਅਜਦਾਦ ਹਨ, ਉਹ ਆਪਣੀ ਜ਼ਿੰਦਗੀ ਨਾਲ ਇਸ ਹੁਨਰ ਨੂੰ ਹਟਾ ਗਏ ਨੇ। ਉਹ ਫਿਰ ਵਜ੍ਹਾ ਇਹ ਬਣੀ ਕਿ ਮੇਰੇ ਵਾਲਿਦ ਸਾਹਿਬ ਦਾ ਇੰਤਕਾਲ ਹੋ ਗਿਆ ਤੇ ਮੇਰੀ ਉਮਰ ਸੀ ਕਿ ਛੋਟੀ ਸੀ, ਮੈਂ 13-14 ਸਾਲ ਦੀ। ਤੇ ਮੈਂ ਫਿਰ ਆਪਣੇ ਕੰਮ ਨੂੰ ਅਡਾਪਟ ਕਰ ਲਿਆ।
ਕਾਫੀ ਜਗ੍ਹਾ ਤੋਂ ਨੌਕਰੀਆਂ ਦੇ ਵੀ ਆਏ ਵੀ ਆ ਜਾਓ ਯਾਰ ਸਾਡੇ ਲਈ 50,000 60,000 ਮਹੀਨਾ ਲੈ ਲਓ, ਲੇਕਿਨ ਮੈਂ ਨਹੀਂ ਉਸ ਚੀਜ਼ ਲਈ ਗਿਆ ਕਿਉਂਕਿ ਮੈਂ ਕਿਹਾ ਕਿ ਅਗਰ ਨੌਕਰੀ ਕਰਾਂਗਾ ਤੇ ਇਹ ਚੀਜ਼ ਖਤਮ ਹੋ ਜਾਏਗੀ। ਵਾਹ ਵਾਹ ਵਾਹ। ਹੁਣ ਜਿਸ ਤਰ੍ਹਾਂ ਭਾਈ ਜਾਨ ਕਹਿ ਰਹੇ ਨੇ ਕਿ ਇਹ ਤੁਸੀਂ ਯੰਗ ਏਜ 'ਚ ਇਸ ਚੀਜ਼ ਨੂੰ ਕਿਵੇਂ ਅਡਾਪਟ ਕੀਤਾ, ਕਿਉਂਕਿ ਮੈਨੂੰ ਆਪਣੇ ਬੱਚਿਆਂ ਨੂੰ ਅਗਰ ਮੈਂ ਫਿਊਚਰ ਦੇਵਾਂਗਾ ਤਾਂ ਮੈਂ ਇਹਨਾਂ ਨੂੰ ਡਿਜੀਟਲ ਦੌਰ ਦਾ ਦਿਆਂਗਾ ਆਪਣੇ ਹਿਸਾਬ ਨਾਲ, ਕਿਉਂਕਿ ਹਰ ਵਾਲਿਆਂ ਦੀ ਇੱਕ ਆਪਣੀ ਸੋਚ ਹੁੰਦੀ ਹੈ ਤੇ ਉਹ ਫਿਰ ਚੀਜ਼ ਮਿਸਾਲ ਤੌਰ ਤੇ ਮੇਰੇ ਤੱਕ ਰਹਿ ਜਾਏਗੀ, ਲੇਕਿਨ ਮੈਂ ਇਹ ਫੋਰਸ ਕਰਾਂਗਾ ਕਿ ਉਹਨਾਂ ਨੂੰ ਇਹ ਵੀ ਸਿਖਾਵਾਂਗਾ ਤੇ ਨਾਲ ਉਹ ਵੀ ਪੜ੍ਹਾਈ ਵੀ ਦਿਆਂਗਾ। ਵਾਹ ਵਾਹ ਜਿਉਂਦਾਰ ਹੈ ਜੀ। ਵਾਹ ਵਾਹ ਬੜੀ ਗੱਲ। ਅੱਛਾ ਇੱਕ ਚਾਦਰ ਨੂੰ ਜੀ ਕਿੰਨਾ ਟਾਈਮ ਲੱਗ ਜਾਂਦਾ ਬਣਾਉਣ 'ਚ? ਇਹ ਜੀ ਇੱਕ ਚਾਦਰ ਤੇ 5-4 ਦਿਨ ਲੱਗ ਜਾਂਦੇ ਨੇ ਇੱਕ ਚਾਦਰ ਤੇ ਸਾਰਾ ਪ੍ਰੋਸੈਸ ਕਰਾ ਕੇ ਜੀ। ਅੱਛਾ ਜੀ। ਤੇ ਇਹ ਤੁਸੀਂ ਇਕੱਲੇ ਘਰ ਦੇ ਵਿੱਚ ਕਰ ਰਹੇ ਆ ਜਾਂ ਤੁਹਾਨੂੰ ਨਾਲ ਕੋਈ ਮਦਦ ਕਰਦਾ ਘਰ? ਇਹ ਜੀ ਸੈਟਅਪ ਜੀ ਹੈ ਮੇਰੀ ਤੇ ਮੇਰੀ ਵਾਲਦਾ ਦੇ ਨਾਲ ਹੈ ਜੀ। ਮਾਸ਼ਾਅੱਲਾ। ਤੇ ਆ ਮੇਰਾ ਕੰਮ ਹੈ ਜੀ ਇਹਨੂੰ ਇੱਥੇ ਪ੍ਰੋਸੈਸ ਨੂੰ ਇਸ ਮਸ਼ੀਨਰੀ ਤੇ ਬਣਾਉਣਾ, ਫਿਰ ਮੇਰੀ ਵਾਲਦਾ ਇਹਨੂੰ ਸਿਲਾਈ ਕਰ ਦਿੰਦੀ ਤਾਂ ਕਿ ਉਹ ਮਸ਼ੀਨਰੀ ਹੁੰਦੀਆਂ ਨੇ ਇੱਕ ਪੱਲੇ ਵਾਲੀ ਹੁੰਦੀਆਂ ਨੇ ਚੈੜੀਆਂ ਹੁੰਦੀਆਂ ਨੇ, ਲੇਕਿਨ ਇਹਦੀ ਚੌੜਾਈ ਥੋੜੀ ਤਾਂ ਕਿ ਉਹ ਸਿਲਾਈ ਵਿੱਚ ਕਰ ਦਿੰਦੀਆਂ ਨੇ, ਫਿਰ ਅੱਗੇ ਉਹ ਆਪਣਾ ਜਾਲੀ ਵਗੈਰਾ ਦਾ ਡਿਜ਼ਾਈਨ ਬਣਾ ਦਿੰਦੀਆਂ ਨੇ ਜੀ। ਅੱਛਾ ਅੱਛਾ ਉਹ ਜਿਹੜਾ ਬਰੀਕੀ ਦਾ ਹਾ ਕਰਨ ਦਾ ਕੰਮ ਆ ਉਹ ਮਾਂ ਜੀ ਕਰਦੇ ਆ? ਮਾਂ ਜੀ ਕਰਦੇ ਨੇ ਯਾਰ ਕੀ ਬਾਤ ਹੈ, ਇਹ ਮਾਂ ਪੁੱਤ ਦੀ ਮਿਹਨਤ ਦਿਖਾ ਰਹੇ ਆ ਤੁਹਾਨੂੰ ਜੀ। ਤੇ ਤੇਰੇ ਇਹ ਵੀ ਸ਼ੁਕਰ ਕਰਿਆ ਕਰ, ਤੇਰੇ ਬਖਤਾਂ ਦੀ ਗੱਲ ਜੀ ਹੈ ਤੂੰ ਆਪਣੀ ਮਾਂ ਦੇ ਨਾਲ ਲੱਗਾ ਹੈ ਤੇ ਨਾਲੇ ਟਾਈਮ ਲੰਘ ਰਿਹਾ ਚੰਗਾ ਹੈ। ਬੜੀ ਗੱਲ। ਅੱਛਾ ਤੇ ਤੁਸੀਂ ਇਹ ਜਿਹੜੀ ਆ ਧਾਗੇ ਆ ਜੀ ਇਹ ਤੁਸੀਂ ਕਿੱਥੋਂ ਲੈ ਕੇ ਆਨੇ ਆ? ਇਹ ਅਸੀਂ ਜੀ ਲਾਹੌਰ ਚੋਂ ਲਿਆਉਂਦੇ ਆ ਜੀ, ਉੱਥੋਂ ਮਾਰਕੀਟ ਹੈ ਜੀ ਸ਼ਾਹ ਆਲਮ ਮਾਰਕੀਟ, ਅਸੀਂ ਉੱਥੋਂ ਲਿਆਉਂਦੇ ਆ ਜੀ ਸਾਰਾ ਸਮਾਨ ਤੇ ਉੱਥੋਂ ਆਪਣਾ ਲਿਆ ਉਹ ਫਿਰ ਤੈਨੂੰ ਪਤਾ ਵੀ ਕਿਹੜੀ ਸ਼ੈ ਲੈਣੀ ਹੈ? ਹਾਂਜੀ ਸਾਰਾ ਤਾਂ ਪਤਾ ਖਰੀਦਦਾਰੀ? ਜੀ ਸਾਰਾ ਪਤਾ ਹੈ ਜੀ, ਇਹਦਾ ਤਾਣੇ ਦਾ ਕਿੱਥੋਂ ਸਵਾਬ ਲੈਣਾ ਹੈ, ਪੇਟੇ ਦਾ, ਫਿਰ ਉਹ ਅੱਗੇ ਪਿੱਛੇ ਫਿਰਾ ਕੇ ਚੀਜ਼ਾਂ ਲੈਣੀਆਂ ਪੈਂਦੀਆਂ ਨੇ, ਜਿਸ ਤਰ੍ਹਾਂ ਨਗ ਬਣਾਈ ਦੇ ਹੁੰਦੇ ਨੇ, ਫਿਰ ਉਹ ਜੋੜ ਜਾੜ ਕੇ ਫਿਰ ਇਹ ਚਾਦਰ ਦਾ ਸਮਾਨ ਲੈ ਲਈ ਹੁੰਦਾ। ਅੱਛਾ ਤੇ ਇਹ ਇੱਕ ਚਾਦਰ ਤੇ ਮਿਹਨਤ ਤਾਂ ਤੁਹਾਡੀ ਦਾ ਤਾਂ ਮੁੱਲ ਹੀ ਕੋਈ ਨਹੀਂ? ਜੀ ਜੀ। ਉਂਝ ਖਰਚਾ ਕਿੰਨਾ ਆ ਜਾਂਦਾ ਇਹਦਾ ਤੇ ਜੀ ਕਾਸਟ ਆ ਜਾਂਦੀ ਹੈ ਤਕਰੀਬਨ 2000-2500 ਇੰਨੀ ਕਾਸਟ ਆ ਜਾਂਦੀ ਹੈ, ਲੇਕਿਨ ਇਹ ਕਿ ਫਿਰ ਜਿਹੜੀ ਸਾਡੀ ਇੱਕ ਦਿਨ ਦੀ ਵੀ ਮਜ਼ਦੂਰੀ ਵੀ ਅਸੀਂ ਗਿਣੀ ਹੈ ਤੇ ਅੱਜ ਹੁਣ ਅਗਰ ਜਿਹੜਾ ਕਾਰੀਗਰ ਹੈ ਉਹ 2000-2500 ਤੇ ਵੈਸੇ ਮਜ਼ਦੂਰੀ ਲੈਂਦਾ ਹੈ, ਲੇਕਿਨ ਸਾਡੀ ਕੋ 1000-1200-1500 ਇੱਕ ਦਿਨ ਦੀ ਆ ਜਾਂਦੀ ਵਿੱਚ। ਮਜ਼ਦੂਰੀ ਦੀ ਤਾਂ ਜੀ ਗੱਲ ਹੀ ਨਾ ਕਰੋ ਜੀ। ਜਿਹੜੀ ਮਜ਼ਦੂਰੀ ਆ ਨਾ ਉਹ ਤੁਸੀਂ ਇਹਦੀ 10,000 ਵੀ ਮੰਗੋ ਤੁਹਾਡੀ ਬਣਦੀ ਹੈ। ਹਾਂਜੀ ਬਣਦੀ ਹੈ ਜੀ। ਕਿਉਂ? ਇੱਕ ਤਾਂ ਤੁਸੀਂ ਵਿਰਸਾ ਸੰਭਾਲਿਆ, ਇੱਕ ਪੁਰਾਣੀ ਸ਼ੈ ਨੂੰ ਸੰਭਾਲਿਆ, ਡਿਊਟੀ ਦੇ ਰਹੇ ਆ। ਲੋਕ ਜਦੀਦ ਕਿਤੇ ਦੇ ਕਿਤੇ ਪਹੁੰਚ ਗਏ, ਤੁਸੀਂ ਉਹਨਾਂ ਟੋਏ ਦੇ ਵਿੱਚ ਲੱਤਾਂ ਲਟਕਾ ਕੇ, ਇਹ ਕਬਰ 'ਚ ਲੱਤਾਂ ਇਸੇ ਨੂੰ ਕਹਿੰਦੇ ਹੋਰ ਕੀ ਜੀ, ਤੇ ਉਹ ਡਿਊਟੀ ਦੇ ਰਹੇ ਆ ਬਹਿ ਕੇ। ਇਸ ਗੱਲ ਦੇ ਤਾਂ ਮਿਹਨਤ ਦੇ ਤਾਂ ਪੈਸੇ ਹੈ ਹੀ ਨਹੀਂ ਜੀ, ਐਸੇ ਤਰ੍ਹਾਂ। ਤੇ ਮੈਂ ਇਹ ਗੱਲ ਕਰਦਾ ਵੀ ਤੁਸੀਂ ਬਣਾ ਕੇ ਕਿਤੇ ਹਟੀਆਂ ਤੇ ਦੰਨੇ ਆ, ਲੋਕ ਤੁਹਾਡੇ ਕੋਲ ਮੁੱਲ ਲੈਂਦੇ ਆ ਕੇ, ਕਿਦਾਂ ਵਿਕਦੀ? ਇਹ ਜੀ ਜਿਨ੍ਹਾਂ ਨੂੰ ਅੱਗੇ ਇਸ ਚੀਜ਼ ਦਾ ਪਤਾ ਹੈ ਕਿ ਪੁਰਾਣੀ ਚੀਜ਼ ਬਣਦੀ ਹੈ, ਫਿਰ ਉਹਨਾਂ ਨੂੰ ਚਾਹੁੰਦੇ ਬੰਦਿਆਂ ਨੂੰ ਪਤਾ ਹੁੰਦਾ ਹੈ, ਉਹ ਆ ਕੇ ਸਾਡੇ ਕੋਲ ਇੱਥੋਂ ਘਰੋਂ ਹੀ ਆ ਕੇ ਲੈ ਜਾਂਦੇ ਨੇ। ਅੱਛਾ। ਤਾਂ ਕਿ ਅਸੀਂ ਫਿਰ ਉਹ ਮਾਰਕੀਟ ਵਾਲੇ ਰਿਜੂ ਨਹੀਂ ਕਰਦੇ, ਤਾਂ ਕਿ ਉਹ ਫਿਰ ਮਸ਼ੀਨਰੀ ਏਰੀਆ ਹੁੰਦਾ ਹੈ, ਫਿਰ ਇੱਧਰ ਸਾਡਾ ਟਾਈਮ ਨਹੀਂ ਲੱਗਦਾ ਉੱਧਰ ਜਾਣ ਦਾ, ਫਿਰ ਉਹ ਇੱਥੇ ਘਰ 'ਚ ਹੀ ਆਣ ਕੇ ਆਪਣਾ ਚੀਜ਼ਾਂ ਨੂੰ ਚਾਦਰਾਂ ਨੂੰ ਲੈ ਜਾਂਦੇ ਨੇ, ਫਿਰ ਬੜੇ ਦੂਰ ਦੂਰ ਤੱਕ ਜਾਂਦੀਆਂ ਨੇ, ਲਾਹੌਰ ਕਰਾਚੀ ਵੱਡੇ ਵੱਡੇ ਸ਼ਹਿਰਾਂ 'ਚ ਜਾਂਦੀਆਂ ਨੇ। ਮਾਸ਼ਾਅੱਲਾ। ਉਹ ਇਸ ਤਰ੍ਹਾਂ ਆ ਕੇ ਲੈ ਜਾਂਦੇ ਨੇ ਜੀ ਘਰ ਦੇ। ਤੇ ਇਹ ਅਬਦੁਲ ਮਾਲਕ ਸਾਹਿਬ ਕਿੰਨੇ ਦੀ ਚਾਦਰ ਫਿਰ ਦੰਨੇ? ਅਸੀਂ ਜੀ ਤਕਰੀਬਨ 7,000 ਦੀ, 6,500 ਦੀ, 7,000 ਦੀ, 8,000 ਦੀ, ਇੱਥੇ ਫਿਰ ਜੋ ਗਾਹਕ ਦੇ ਹਿਸਾਬ ਨਾਲ ਡਿਮਾਂਡ ਕਰੇ ਫਿਰ ਅਸੀਂ ਉਹਦੇ 'ਚ ਉਹ ਫਿਰ ਬਹੁਤ ਵੀ ਕੋਈ ਚੰਗੀ ਬਣਵਾਵੇ ਫਿਰ ਉਸ ਤੋਂ ਚੰਗੀ, ਫਿਰ ਉਸ ਤੋਂ ਚੰਗੀ ਜੀ ਇਹ ਤੱਕ ਜਾਂਦੀ ਹੋਣੀ ਬਹੁਤ ਦੂਰ ਤੱਕ? ਜੀ ਜੀ ਬਹੁਤ ਦੂਰ ਤੱਕ ਜਾਂਦੀਆਂ ਨੇ। ਬਾਸ ਕਰ ਜਿਹੜੇ ਬਾਹਰਲੇ ਮੁਲਕ ਜਾਂਦੇ ਨੇ ਉੱਥੇ ਕੰਮ ਨਹੀਂ ਹੁੰਦਾ, ਉਹ ਜਦੋਂ ਕਿਤੇ ਬਾਹਰਲੇ ਮੁਲਕ ਜਾਣ ਲੱਗਦੇ ਨੇ ਉਹ ਇੱਥੋਂ ਇੱਕ ਦੋ ਪੀਸ ਆਪਣੇ ਹਿਸਾਬ ਨਾਲ ਬਣਵਾ ਕੇ ਚਲੇ ਜਾਂਦੇ ਨੇ ਬਾਹਰ। ਵੈਸੇ ਹੀ ਠੰਡ ਹੁੰਦੀ ਹੈ ਤੇ ਇਹਦਾ ਇਹ ਕਮਾਲ ਹੈ ਕਿ ਇਹਦੇ ਨਾਲ ਫਿਰ ਠੰਡ ਨਹੀਂ ਲੱਗਦੀ। ਤੁਸੀਂ ਵੈਸੇ ਵੀ ਕੋਈ ਜੈਕਟ ਪਾ ਲੈਂਦੇ ਹੋ, ਉਹ ਤਾਂ ਫਿਰ ਸ਼ਹਿਰਦਾਰੀ ਦਾ ਹਿਸਾਬ ਹੈ, ਫਿਰ ਇਹਦਾ ਹਿਸਾਬ ਵਾਲੀ ਹੋਰ ਹੀ ਮਜ਼ਾ ਹੈ ਜੀ। ਨਹੀਂ ਲੋਈ ਵਾਲਾ ਤਾਂ ਫਿਰ ਨਹੀਂ ਨਾ ਜੀ। ਹਾਂ ਲੋਈ ਵਾਲਾ ਤਾਂ ਗੱਲ ਨਹੀਂ। ਤੇ ਤੁਹਾਡੇ ਕੋਲ ਕਿੰਨੇ ਕੁ ਲੋਕ ਕਰ ਰਹੇ ਕੰਮ ਇੱਥੇ? ਇੱਥੇ ਜੀ ਬਸ ਹੁਣ ਚਾਹੁੰਦੀ ਹਨ, ਇੱਕ ਦੋ ਘਰ ਹੀ ਹਨ ਜੀ, ਜ਼ਿਆਦਾ ਨਹੀਂ, ਕਿਉਂਕਿ ਉਹ ਬਾਬਾ ਅਜਦਾਦ ਇੰਤਕਾਲ ਕਰ ਗਏ ਨੇ ਤੇ ਫਿਰ ਇਸ ਵਜ੍ਹਾ ਤੋਂ। ਪਹਿਲੇ ਤੁਹਾਡੇ ਬਚਪਨ ਦੇ ਵਿੱਚ ਤੁਸੀਂ ਕਿੰਨੇ ਘਰਾਂ ਨੂੰ ਦੇਖਦੇ ਸੀ ਕੰਮ ਕਰਦੇ? ਅਸੀਂ ਜੀ ਜਦੋਂ ਸਾਡੇ ਬਚਪਨ ਦਾ ਸੀ ਉਦੋਂ ਤਕਰੀਬਨ ਕੋਈ ਇੱਕ, ਅਗਰ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਇੱਕ ਪਿੰਡ ਦੇ ਵਿੱਚ ਹਰ ਇੱਕ ਨਸਲ ਰਹਿੰਦੀ ਹੈ, ਉਸ ਤਰ੍ਹਾਂ ਸਾਡੇ ਨਸਲ ਦੇ 10-12 ਬੰਦੇ ਸੀਗੇ ਜਿਹੜੇ ਕੰਮ ਕਰਦੇ ਸੀ, ਲੇਕਿਨ ਹੁਣ ਚਾਹੁੰਦੇ ਇੱਕ ਦੋ ਬੰਦੇ ਰਹਿ ਗਏ ਨੇ ਤੇ ਬਾਕੀ ਪਿੰਡਾਂ ਥਾਵਾਂ ਤੇ ਇਹ ਵੀ ਹਿਸਾਬ ਮੁੱਕਾ ਜਾਂਦਾ। ਇਹ ਵੀ ਮੁੱਕਦਾ ਜਾਂਦਾ ਤਾਂ ਟਾਵਾਂ ਟਿੱਲਾ ਕਿਤੇ ਟਾਵਾਂ ਟਿੱਲਾ ਰਹਿ ਗਿਆ। ਅੱਛਾ ਜੀ, ਸਾਨੂੰ ਥੋੜੀ ਜਿਹੀ ਚਲਾ ਕੇ ਇੱਕ ਵਾਰੀ ਦਿਖਾਓ। ਜੀ ਜੀ ਬਣਾ ਦੇਣਾ ਜੀ। ਇਹ ਚੀਜ਼ ਦਾ ਅਸੀਂ ਹੁਣ ਬਾਰਡਰ ਬਣਾਉਣ ਲੱਗੇ ਆ ਜੀ। ਲੋਈ ਦਾ ਜਿਹੜਾ ਹੁੰਦਾ ਨਾ ਜੀ ਬਾਰਡਰ ਸਾਦੇ ਜਿਹਨੂੰ, ਉਹ ਲੋਈ ਦਾ ਹੁਸਨ ਉਹਦੇ ਤੇ ਹੁੰਦਾ, ਤੇ ਕੁਦਰਤੀ ਗੱਲ ਆ ਜਦੋਂ ਅਸੀਂ ਆਏ ਆ ਅਬਦੁਲ ਮਾਲਕ ਸਾਹਿਬ ਉਹ ਬਾਰਡਰ ਹੀ ਬਣਾ ਰਹੇ, ਵੱਡੀ ਗੱਲ ਇਹ। ਤੇ ਉਹ ਕਹਿੰਦੇ ਤੁਹਾਨੂੰ ਥੋੜਾ ਜਿਹਾ ਬਣਾ ਕੇ ਦਿਖਾ ਦਿੰਦੇ। ਲੈ ਚੱਲਦੀ ਦੇਖਿਓ ਇਹ ਆਪਣਾ ਫੈਕਟਰੀ ਚੱਲ। ਹਾਂ ਫੈ ਮੇਲ ਹੈ ਪੂਰੀ ਮਾਸ਼ਾਅੱਲਾ।
ਹਰ ਇੱਕ ਰੰਗ ਨੂੰ ਇਦਾਂ ਪਰੋਈਦਾ ਹੁੰਦਾ ਇੱਕ ਇੱਕ ਕਰਕੇ। ਵਾਹ ਵਾਹ ਵਾਹ, ਇੱਕ ਇੱਕ ਧਾਗਾ। ਇੱਕ ਇੱਕ ਧਾਗਾ ਜੀ। ਹਾਏ 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 ਹਾਏ। ਇਹ ਜਿੰਨਾ ਵੀ ਪ੍ਰੋਸੈਸ ਹੈ ਜੀ ਇੱਕ ਇੱਕ ਧਾਗਾ ਇਸੇ ਤਰ੍ਹਾਂ ਹੀ ਗੁਜ਼ਾਰਿਤ ਹੁੰਦਾ ਹੈ ਜੀ। ਆਹੋ ਪੀਲਾ ਆ ਗਿਆ ਜੀ, ਇਹ ਪੀਲਾ ਆ ਗਿਆ। ਹਾਂ, ਵਾਹ ਬਈ ਵਾਹ। ਇਹ ਇੱਕ ਧਾਗਾ ਇੰਨਾ ਟਾਈਮ ਲੈ ਰਿਹਾ ਹੈ? ਜੀ ਜੀ, ਇੱਕ ਇੱਕ ਧਾਗਾ ਇੰਨਾ ਟਾਈਮ ਲੈ ਰਿਹਾ ਜੀ। ਮੁਖਤਲਿਫ ਕਲਰ ਹੈ ਜੀ, ਮੁਖਤਲਿਫ ਅੱਗੇ ਫਿਰ ਡਿਜ਼ਾਈਨ ਬਣਨਗੇ ਵਿੱਚ ਆਪਣੇ ਹਿਸਾਬ ਨਾਲ, ਆਪਣੇ ਹੱਥ ਨਾਲ ਜਿੱਦਾਂ ਦਾ ਕੋਈ ਕਹਿੰਦਾ ਉਦਾਂ ਦਾ ਉਹਨੂੰ ਡਿਜ਼ਾਈਨ ਬਣਾ ਕੇ ਅੱਛਾ ਦੇ ਹੀ ਦਿੰਦਾ। ਹਾਂਜੀ, ਜਿੱਦਾਂ ਦਾ ਕੋਈ ਕਹੇ, ਬਾਰਡਰ ਦੇ ਹਿਸਾਬ ਨਾਲ। ਜੇ ਕੋਈ ਨਕਸ਼ਾ ਅਸੀਂ ਬਾਰਡਰ ਦਾ ਬਣਾਈ ਦਾ ਹੁੰਦਾ ਛੋਟਾ ਵੱਡਾ, ਇਸ ਤਰ੍ਹਾਂ ਕਰਕੇ। ਇਹ ਇੱਕ ਨਕਸ਼ਾ ਹੈ ਜੀ ਜਿਹੜਾ ਮੈਂ ਤਿਆਰ ਕਰਦਾ ਪਿਆ। ਵਾਹ, ਸਾਡੇ ਬੈਠੇ ਹੀ ਆ ਰੰਗ ਬਰੰਗੇ ਬਣ। ਤੇ ਇਹੀ ਤੁਹਾਡਾ ਘਰ ਆ ਜਿੱਥੇ ਆਪਾਂ ਬੈਠੇ ਆ? ਜੀ, ਇਹੀ ਮੇਰਾ ਘਰ ਹੈ ਜੀ। ਤੇ ਇਹ ਘਰ ਦੇ ਵਿੱਚ ਹੀ ਆਪਣਾ ਸੈਟਅਪ ਹੈ ਜੀ। ਅੱਛਾ, ਘਰ 'ਚ ਤੁਸੀਂ ਕਿੰਨੇ ਜੀ ਆ? ਅਸੀਂ ਘਰ ਵਿੱਚ ਜੀ ਇੱਕ ਮੇਰੀ ਵਾਲਦਾ ਤੇ ਇੱਕ ਮੈਂ ਹਾਂ ਜੀ, ਤੇ ਇੱਕ ਮੇਰੀ ਅਮਸ਼ੀਰਾ ਹੈ ਜੀ। ਅੱਛਾ ਜੀ। ਤੇਰਾ ਅਜੇ ਵਿਆਹ ਨਹੀਂ ਹੋਇਆ? ਨਹੀਂ ਜੀ, ਮੇਰਾ ਅਜੇ ਵਿਆਹ ਨਹੀਂ ਹੋਇਆ ਜੀ। ਅੱਛਾ, ਤੇ ਘਰ ਦੇ ਵਿੱਚ ਫਿਰ ਜ਼ਿੰਮੇਵਾਰੀ ਸਾਰੀ ਤੇਰੇ ਤੇ ਹੈ? ਜੀ, ਮੇਰੇ ਤੇ ਹੀ ਹੈ ਜੀ। ਤੇ ਇਹ ਘਰ ਦੇ ਵਿੱਚ ਅਸੀਂ ਦੇਖਿਆ ਵੀ ਉਹ ਕੋਠਾ ਇੱਕ ਹੀ ਆ। ਜੀ, ਉਹ ਬਾਰਿਸ਼ਾਂ ਦੀ ਵਜ੍ਹਾ ਤੋਂ ਜੀ ਗਿਰ ਗਏ ਨੇ ਜੀ। ਤੇ ਫਿਰ ਬਣਾਏ ਨਹੀਂ ਜੀ, ਫਿਰ ਬਣਾਏ ਨਹੀਂ ਕਿਉਂਕਿ ਉਹ ਸਰਦੀ ਆ ਗਈ ਸੀ। ਫਿਰ ਉਹ ਅਗਰ ਉੱਧਰ ਹੁੰਦੇ ਫਿਰ ਇਹ ਸਾਡਾ ਸੀਜ਼ਨ ਨਹੀਂ ਸੀ ਲੱਗਣਾ। ਉਹ ਇਸ ਵਜ੍ਹਾ ਨਾਲ ਕਰਕੇ ਜੀ ਥੋੜਾ ਪੈਂਡਿੰਗ ਹੀ ਛੱਡ ਦਿੱਤਾ, ਤਾਂ ਕਿ ਫਿਰ ਅਸੀਂ ਇਹ 2-3 ਮਹੀਨਿਆਂ ਦਾ ਹੀ ਸੀਜ਼ਨ ਹੁੰਦਾ ਜੀ ਸਰਦੀ ਦਾ। ਫਿਰ ਤਾਜ਼ਾ ਬਣਾਈ ਦੀ ਹੁੰਦੀਆਂ ਨੇ, ਫਿਰ ਇਹਦੇ 'ਚ ਸੇਲ ਆਊਟ ਹੋ ਜਾਂਦੀਆਂ ਨੇ। ਸੀਜ਼ਨ ਦੇ ਕੋਈ 50-60 ਪੀਸ ਸੇਲ ਆਊਟ ਹੋ ਜਾਂਦੇ ਨੇ। ਫਿਰ 2-3 ਮਹੀਨਿਆਂ 4 ਮਹੀਨਿਆਂ 'ਚ ਇਤਨਾ ਕਿ ਨਗ ਬਣਦੇ ਨੇ ਜੀ। ਅੱਛਾ ਅੱਛਾ, ਉਹ ਫਿਰ ਤੂੰ ਕਿਹਾ ਵੀ ਸੀਜ਼ਨ ਲਾ ਲਵਾਂ ਫਿਰ ਮਕਾਨ ਸਿੱਧੇ ਜੀ, ਫਿਰ ਮਕਾਨ ਬਣਾ ਲਵਾਂਗੇ। ਹਾਂ, ਅੱਲਾਹ ਤਾਲਾ ਬਰਕਤ ਦੇਵੇ। ਹਾਂ ਜੀ, ਦੇਖੋ ਇਹ ਡਿਜ਼ਾਈਨ ਬੈਠੇ ਹੀ ਆ। ਦੇਖਾਂ ਪੈਰ ਨਾਲ ਜਿਹਦੇ ਦਾ ਦਿਲ ਕਰਦਾ ਉਸ ਨੂੰ ਦੱਬਦਾ ਚੱਕਦਾ ਏਦਾਂ। ਕੀ ਰਿਜ਼ਲਟ ਕੱਢਿਆ ਫਿਰ ਇਸ ਸਾਰੇ ਕੰਮ ਤੋਂ? ਹਾਂਜੀ, ਤੁਸੀਂ ਕੀ ਇਹਦਾ ਨਿਚੋੜ ਕੱਢਿਆ ਇਸ ਕੰਮ ਦਾ? ਇਹਦਾ ਜੀ ਨਿਚੋੜ ਇਹ ਹੀ ਹੈ ਕਿ ਇੱਕ ਤਾਂ ਆਪਣਾ ਬਹੁਤ ਦਾ ਇਹਦਾ ਵਿਰਸਾ ਹੈ, ਤੇ ਬਾਕੀ ਇਹ ਹੈ ਕਿ ਅਗਰ ਪੁੱਤਰ ਚਲੇ ਜਾਣ ਨੌਕਰੀਆਂ ਤੇ ਫਿਰ ਉਹਨਾਂ ਨੂੰ ਮਿਸਾਲ ਤੌਰ ਤੇ ਪਿੱਛੇ ਮਹੀਨੇ 'ਚ 1-2 ਦਿਨ ਹੀ ਮਿਲਦੇ ਨੇ ਘਰ ਆਉਂਦੇ। ਫਿਰ ਉਹ ਵੀ ਮਿਸਾਲ ਤੌਰ ਤੇ ਕੋਈ ਦੂਰ ਕੋਈ ਲਾਹੌਰ ਚਲਾ ਜਾਏ, ਫੈਸਲਾਬਾਦ ਚਲਾ ਜਾਏ, ਫਿਰ ਇੱਕ ਜੁਦਾਈ ਹੁੰਦੀ ਹੈ। ਇਹਦੇ 'ਚ ਫਿਰ ਇਹ ਬੈਨੀਫਿਟ ਹੈ ਕਿ ਅਗਰ ਮੈਂ ਆਪਣੀ ਵਾਲਦਾ ਦੇ ਕੋਲ ਹੀ ਹਾਂ, ਆਪਣੇ ਘਰ ਦੇ ਵਿੱਚ ਹੀ ਹਾਂ, ਥੋੜ੍ਹਾ ਰਿਜ਼ਕ ਮਿਲਦਾ ਹੈ, ਬਹੁਤਾ ਮਿਲਦਾ ਹੈ, ਸ਼ੁਕਰ ਅਲਹਮਦੁਲਿਲਾ ਕਰੀ ਦਾ ਹੁੰਦਾ। ਰੋਟੀ ਖਾ ਕੇ ਸਹੀ ਹੁੰਦਾ ਹੈ, ਜੋ ਰੱਬ ਨੇ ਲਿਖ ਦਿੱਤਾ ਹੈ ਉਹ ਅਸੀਂ ਥੋੜਾ ਬਹੁਤ ਸਾਨੂੰ ਆ ਜਾਂਦਾ ਹੈ ਜੀ। ਅੱਛਾ ਜੀ, ਅਬਦੁਲ ਮਾਲਕ ਸਾਹਿਬ, ਜਿਹੜਾ ਧਾਗਾ ਤੁਸੀਂ ਬਾਜ਼ਾਰੋਂ ਲੈ ਕੇ ਆਨੇ ਆ ਜੀ, ਉਹ ਧਾਗਾ ਬਸ ਇਦਾਂ ਲਿਆ ਕੇ ਸਿੱਧਾ ਹੀ ਇੱਥੇ ਸ਼ੁਰੂ ਹੋ ਜੰਨੇ ਆ ਜਾਂ ਧਾਗੇ ਨੂੰ ਕਰਨਾ ਪੈਂਦਾ? ਨਹੀਂ ਜੀ, ਧਾਗੇ ਦਾ ਪ੍ਰੋਸੈਸ ਹੁੰਦਾ ਹੈ ਜੀ। ਅੱਛਾ ਜੀ, ਉਹ ਕਿਤੇ ਹੋਰ ਹੁੰਦਾ ਕਿ ਇੱਥੇ ਹੁੰਦਾ? ਉਹ ਜੀ ਅਸੀਂ ਆਪਣੇ ਵਿਹੜੇ ਦੇ ਵਿੱਚ ਕਰਨੇ ਆ ਸਾਰਾ ਪ੍ਰੋਸੈਸ, ਤਾਂ ਕਿ ਉਧਰ ਖੁੱਲੀ ਜਗ੍ਹਾ ਹੁੰਦੀ। ਤੇ ਉਹ ਫਿਰ ਸਾਨੂੰ ਮਰ ਜਾ ਉਹ ਵੀ ਤਣ ਕੇ ਦਿਖਾ ਦਿਓ ਜੀ, ਉਹ ਵੀ ਕਰਾ ਦਿੰਨੇ ਜੀ, ਉਹ ਵੀ ਬਾਹਰੋਂ ਚੈੱਕ ਕਰਾ ਦਿੰਨੇ। ਇਹ ਜੀ ਹੈਂਡਮੇਡ ਜਿਹੜਾ ਕਿ ਮੇਰਾ ਇਕੱਲੇ ਦਾ ਕੰਮ ਹੈ, ਫਿਰ ਉਹ ਜੇ ਅਸੀਂ ਬਾਹਰ ਚੱਲ ਕੇ ਕਰਨਾ ਵੀ ਤੁਹਾਨੂੰ ਮੈਂ ਵਿਜ਼ਿਟ ਕਰਾ ਦਿੰਨਾ ਜੀ। ਅੱਛਾ, ਉਹਦੇ 'ਚ ਕੀ ਬਣਦਾ ਉਹਦੇ 'ਚ? ਉਹਦੇ 'ਚ ਜਿਸ ਤਰ੍ਹਾਂ ਜੀ ਤਾਣੇ ਪੇਟੇ ਵਾਲੀ ਗੱਲ ਆ ਜਾਂਦੀ ਜੀ, ਇਹ ਪੇਟਾ ਫਿਰ ਵਿੱਚ ਅਸੀਂ ਮਾਰਨੇ ਆ ਵਿੱਚ। ਅੱਛਾ, ਤਾਣਾ ਕਿਹਨੂੰ ਕਹਿੰਦੇ, ਪੇਟਾ ਕਿਹਨੂੰ ਕਹਿੰਦੇ? ਅਸੀਂ ਤਾਣਾ ਜੀ ਇਸ ਚੀਜ਼ ਨੂੰ ਕਹਿੰਦੇ ਜਿਹੜਾ ਤਣਿਆ ਹੈ। ਹਾਂਜੀ, ਇਹ ਤਾਣਾ ਅਸੀਂ ਇਹਨੂੰ ਤਾਣਾ ਕਹਿੰਦੇ ਆ ਜੀ। ਹਾਂ, ਤੇ ਜਿਹੜਾ ਕਿ ਰਸ਼ ਦੇ ਵਿੱਚ ਅਸੀਂ ਪ੍ਰੋਸੈਸ ਗੁਜ਼ਾਰਨਾ, ਪੇਟਾ ਅਸੀਂ ਇਹਨੂੰ ਕਹਿੰਦੇ ਆ। ਅੱਛਾ, ਇਹ ਤਾਣਾ ਹੋ ਗਿਆ, ਇਹ ਪੇਟਾ ਹੋ ਗਿਆ। ਅੱਛਾ ਅੱਛਾ। ਇਹ ਫਿਰ ਬਾਰਡਰ ਦੇ ਇੱਕ ਪੀਸ ਜਿਹੜੇ ਅਸੀਂ ਰੰਗ ਬਰੰਗੇ ਅਸੀਂ ਵੱਟ ਕੇ ਆਪਣੇ ਕੋਲ ਰੱਖਨੇ ਆ ਜੀ। ਹਾਂ, ਇਹਨਾਂ ਨੂੰ ਅਸੀਂ ਨਲੀਆਂ ਸੱਦਨੇ ਆ ਜੀ। ਨਾਲੀਆਂ। ਇਹ ਮੁxtਲਿਫ ਕਲਰ ਦੇ ਵਿੱਚ ਅਸੀਂ ਵੱਟ ਕੇ ਰੱਖ ਲੈਨੇ ਆ। ਅੱਛਾ ਅੱਛਾ ਅੱਛਾ। ਉਹ ਇਹ ਸਾਰਾ ਪ੍ਰੋਸੈਸ ਅਸੀਂ ਚਰਖੇ ਤੇ ਹੀ ਕਰਨੇ ਆ ਅੱਛਾ ਜੀ। ਜਿਹੜਾ ਇਸ ਰੁੱਖ ਆ ਉਹ ਪੇਟਾ ਹੋ ਗਿਆ, ਹਾਂਜੀ ਇਸ ਰੁੱਖ ਲੰਮਾ ਤਾਣਾ ਜੀ, ਇਹ ਲੰਮਾ ਤਾਣਾ ਹੋ ਗਿਆ। ਹਾਂ, ਤੇ ਫਿਰ ਰੁੱਖ ਦਾ ਫਰਕ ਆ, ਇਹ ਲੰਮੇ ਰੁੱਖ ਤਾਣਾ, ਇਸ ਰੁੱਖ ਪੇਟਾ। ਇਸ ਰੁੱਖ ਪੇਟਾ।
ਅੱਛਾ ਤੁਸੀਂ ਆ ਬਣਾਓ, ਫਿਰ ਆਪਾਂ ਚੱਲਦੇ ਆਂ ਬਾਹਰ ਜੀ ਤੇ ਦੇਖਦੇ ਆਂ ਵੀ ਇਹ ਕਿੱਦਾਂ ਉਹ ਤਾਣਾ ਪੇਟਾ ਕਿੱਦਾਂ ਬਣਾਉਣਾ। ਹਾਂਜੀ ਉਹ ਵੀ ਪ੍ਰੋਸੈਸ ਤੁਹਾਨੂੰ ਚੈੱਕ ਕਰਾ ਦੇਣਾ ਜੀ। ਇਹ ਫਿਰ ਜਿੱਦਾਂ ਜਿੱਦਾਂ ਬਣਦੀ ਜਾਏਗੀ ਪੰਨੇ ਨਾਲ ਨਾਲ ਅਸੀਂ ਫਿਰ ਲਾਉਂਦੇ ਜਾਵਾਂਗੇ, ਬਣਾਉਂਦੇ ਜਾਵਾਂਗੇ। ਫਿਰ ਅੱਛਾ ਆ ਦੇਖੋ ਜੀ ਆ ਬਣ ਗਿਆ ਡਿਜ਼ਾਈਨ ਬਣ ਗਿਆ ਤੇ ਫਿਰ ਇਹਨਾਂ ਨਾਲ ਅਸੀਂ ਇਸ ਚੀਜ਼ ਨੂੰ ਕਲੋਜ਼ ਕਰਦੇ ਜਾਵਾਂਗੇ। ਜਿਸ ਤਰ੍ਹਾਂ ਬਣਦੀ ਜਾਏਗੀ ਅਸੀਂ ਫਿਰ ਇਹਨੂੰ ਇਦਾਂ ਕਲੋਜ਼ ਕਰਦੇ ਜਾਵਾਂਗੇ, ਇੱਥੋਂ ਢਿੱਲਾ ਕਰਦੇ ਜਾਵਾਂਗੇ। ਇਸ ਤਾਣਾ ਪ੍ਰੋਸੈਸ ਹੁੰਦਾ ਜਾਏਗਾ ਤਾਂ ਇੱਥੋਂ ਅਸੀਂ ਇਹਨੂੰ ਕਲੋਜ਼ ਕਰਕੇ ਤੇ ਇਹ ਫਿਰ ਪ੍ਰੋਸੈਸ ਅਸੀਂ ਜਦੋਂ ਇਹ ਪੂਰਾ ਹੋ ਜਾਏਗਾ ਸਮਾਨ ਅਸੀਂ ਇਹਨੂੰ ਕੱਟ ਕੇ ਇਹ ਪੀਸ ਅਲੱਗਾ ਕਰਕੇ ਰੱਖ ਦਿਆਂਗੇ। ਤੇ ਆ ਵੇਖੋ ਇੱਥੇ ਲਿਪਟੀ ਹੋਈ ਹੈ ਹਨਾ ਜੀ ਜੀ। ਤੇ ਇਹ ਜੀ ਜਿੰਨਾ ਦਿਲ ਕਰੇ ਲੰਬੀ ਬਣ ਜੇ। ਜੀ ਜੀ ਜਿੰਨਾ ਦਿਲ ਕਰ ਲੰਮੀ ਬਣ ਜਾਵੇ। ਵਾਹ ਇਹ ਫਿਰ ਸਾਡਾ ਇਸ ਤਰ੍ਹਾਂ ਹੁੰਦਾ ਜੀ ਵੀ ਜਦੋਂ ਤੁਹਾਡੇ ਕੋਲ ਜੀ ਇਹ ਪੀਸ ਜਦੋਂ ਤਿਆਰ ਹੋ ਜਾਂਦਾ ਹੈ, ਫਿਰ ਅਸੀਂ ਉਹਨੂੰ ਇਸ ਤਰ੍ਹਾਂ ਪਿੱਛੇ ਬਹੁਤ ਸਾਰੀ ਲੰਬੀ ਹੈ ਜੀ, ਤੇ ਤੁਸੀਂ ਚੈੱਕ ਕਰ ਲਓ ਜੀ। ਇਹ ਤੁਹਾਡੇ ਕੋਲ ਬਣੀਆਂ ਪਈਆਂ ਲੋਈਆਂ? ਹਾਂਜੀ ਜੀ ਬਣੀਆਂ ਪਈਆਂ ਨੇ ਜੀ, ਤਿਆਰ ਹੈ ਜੀ। ਉਹ ਵੀ ਚੈੱਕ ਕਰਾ ਬਸ ਠੀਕ ਹੈ, ਇਹਨੂੰ ਫਿਰ ਨਾ ਖੋਲੋ, ਜਿਹੜੀਆਂ ਬਣੀਆਂ ਪਈਆਂ ਆਪਾਂ ਉਹ ਇਹ ਖੋਲ ਕੇ ਦੱਸਣ ਦਾ ਮਕਸਦ ਇਹ ਸੀ ਕਿ ਉਹ ਫਿਰ ਅਸੀਂ ਪੀਸ ਬਾਅਦ ਵਿੱਚ ਇਦਾਂ ਉਤਾਰ ਦਿੰਦੇ ਹਾਂ। ਅੱਛਾ ਲਾਣੇ ਇਦਾਂ ਇਹਦੇ ਤੇ ਗਾਡਰ ਜੇ ਤੇ ਲਪੇਟੀਆਂ। ਜੀ ਜੀ ਇਹ ਸਰੀਆ ਇਹਦੇ ਤੇ ਅਸੀਂ ਫਿਰ ਇਹਦੇ ਨਾਲ ਇਸ ਤਰ੍ਹਾਂ ਲਪੇਟ ਕੇ ਇਦਾਂ ਫਿਰ ਲਾ ਕੇ ਰੱਖ ਦਿੰਦੇ ਹਾਂ। ਅੱਛਾ ਵਾਹ ਵੇ ਵਾਹ। ਤੇ ਜਿਹੜਾ ਇਹਦਾ ਦੂਆ ਪਾਸਾ ਜੀ ਤੁਸੀਂ ਇਧਰੋਂ ਜੋ ਖਿੱਚੀ ਜਾਂਦੇ ਆ ਜੀ, ਉਹ ਦੂਆ ਪਾਸਾ ਟੁੱਟ ਨਾ ਜਾਵੇ। ਉਹ ਜੀ ਨਹੀਂ ਟੁੱਟੇਗਾ, ਉਹ ਉਹਨੂੰ ਬਣੇ ਇਸ ਤਰ੍ਹਾਂ ਹੈ ਉਹ ਤਾਂ ਕਿ ਉਹ ਉਹਨੂੰ ਨਰਮ ਵੀ ਰਹੇ ਤੇ ਆਪਣਾ ਉਸ ਹਿਸਾਬ ਨਾਲ ਜਦੋਂ ਇੱਥੇ ਮੁੱਕ ਜਾਏਗਾ ਉਹਨੂੰ ਫਿਰ ਪਿੱਛੇ ਲੰਮਾ ਕਰ ਲੈਂਦੇ ਆ ਜੀ। ਅੱਛਾ ਅੱਛਾ ਜੀ ਉਹ ਪੇਟੇ ਨੂੰ ਹੈ ਹਾਂ, ਉਹ ਤਾਣੇ ਨੂੰ ਅਸੀਂ ਫਿਰ ਲੰਮਾ ਕਰ ਲੈਂਦੇ ਆ। ਅੱਛਾ ਤਾਣਾ ਉਹ ਜਿਹੜਾ ਥੈਲੇ ਦੇ ਵਿੱਚ ਵਾਧੂ ਪਿਆ ਹੇਠਾਂ ਹਾਂ ਜੀ ਉਹ ਤਾਣਾ ਹੀ ਹੈ ਜੀ, ਜਿਹੜਾ ਉਹ ਬੋਰੇ ਦੇ ਵਿੱਚ ਵਲੇਟਾ ਪਿਆ ਜੀ ਉਹ ਤਾਣਾ ਹੀ ਹੈ ਜੀ ਆਪਣਾ। ਅੱਛਾ ਅੱਛਾ ਅੱਛਾ। ਉਹ ਜਿਵੇਂ ਜਿਵੇਂ ਮੁੱਕਦਾ ਜਾਏਗਾ ਪਿੱਛੇ ਅਸੀਂ ਲੰਮਾ ਕਰਦੇ ਜਾਵਾਂਗੇ। ਤੇ ਅਸੀਂ ਇਹਨਾਂ ਨੂੰ ਕਹਿੰਦੇ ਆ ਜੇ ਇੱਕ ਵਾਰੀ ਬਾਹਰ ਵੀ ਸਾਨੂੰ ਦਿਖਾਓ ਵੀ ਕਿੱਦਾਂ ਕਰਕੇ ਬਣਾਉਂਦੇ ਆ ਹੈ। ਜੀ ਆ ਜਾਓ ਬਾਹਰ ਦੇਖ। ਆ ਜਾਓ ਜੀ। ਵਾਹ ਬਈ ਵਾਹ। ਅਬਦੁਲ ਮਾਲਕ ਸਾਹਿਬ ਇਹ ਖੋਲ ਕੇ ਦਿਖਾਈਏ ਇਹ ਡਿਜ਼ਾਈਨ ਵੀ ਕਿਵੇਂ ਕਿਵੇਂ ਦੇ ਆ ਜਿਹੜੇ ਤੁਸੀਂ ਬਣਾ ਲਏ ਆ। ਇਹ ਹੱਥ ਨਾਲ ਬਣੇ ਹੋਏ ਆ ਜੀ ਨਾ? ਜੀ ਹੱਥ ਨਾਲ ਬਣਾਇਆ। ਹੁਣ ਤੁਹਾਨੂੰ ਅਸੀਂ ਉਹ ਲੋਈਆਂ ਦਿਖਾ ਰਹੇ ਆ। ਅਸੀਂ ਤੁਹਾਨੂੰ ਹੁਣ ਤੁਹਾਨੂੰ ਅਸੀਂ ਉਹ ਲੋਈਆਂ ਦਿਖਾ ਰਹੇ ਆ ਵੀ ਜਿਹੜੀਆਂ ਅੱਗੇ ਬਣੀਆਂ ਪਈਆਂ ਹੱਥ ਦੇ ਨਾਲ। ਆ ਦਿਖਾਓ ਜੀ। ਜੀ ਇਹ ਲੰਬਾਈ ਚੜਾਈ ਕਿਵੇਂ ਇਹਦੀ? ਇਹ ਜੀ ਸਾਡਾ ਝਟਕਾ ਹੀ ਹਿਸਾਬ ਹੁੰਦਾ ਹੈ, ਤਕਰੀਬਨ ਕੋਈ 5 ਮੀਟਰ ਹੁੰਦੀ ਹੈ। ਅੱਛਾ 5 5 ਮੀਟਰ ਲੰਬਾਈ ਹੁੰਦੀ ਹੈ ਤੇ 2.5-3 ਫੁੱਟ ਚੌੜਾਈ ਹੁੰਦੀ ਹੈ। ਅੱਛਾ ਅੱਛਾ ਜੀ ਇਹ ਵੱਧ ਘੱਟ ਹੋ ਸਕਦੀ? ਜੀ ਜੀ ਹੋ ਸਕਦੀ ਹੈ ਆਪੋ ਆਪਦੇ ਹਾਂ ਹਾਂ ਹਿਸਾਬ ਨਾਲ, ਆਪਣੇ ਆਪਣੇ ਹਿਸਾਬ ਨਾਲ। ਜਿਸ ਤਰ੍ਹਾਂ ਬੰਦਾ ਹੌਲਾ ਹੁੰਦਾ ਹੈ, ਭਾਰਾ ਹੁੰਦਾ ਹੈ, ਉਸ ਹਿਸਾਬ ਨਾਲ ਫਿਰ ਕਿਸੇ ਨੂੰ ਛੋਟੀ ਚਾਹੀਦੀ ਹੁੰਦੀ ਛੋਟੀ ਬਣਾ ਦਿੰਦੇ ਆ, ਵੱਡੀ ਚਾਹੀਦੀ ਵੱਡੀ ਬਣਾ ਦਿੰਦੇ ਆ। ਇੱਕ ਤਾਂ ਹੁੰਦਾ ਨਾ ਮਸ਼ੀਨ ਦੇ ਵਿੱਚ ਸਾਂਚੇ ਹੁੰਦੇ ਆ ਵੀ ਉਹਦੇ 'ਚ ਆ ਫੜੋ ਆ ਖੋਲੋ ਵੀ ਮਸ਼ੀਨ ਦੇ ਵਿੱਚ ਜਿਹੜੀ ਸ਼ਾਇਦ ਜਿੰਨੀ ਬਣਨੀ ਓਡੀ ਬਣਨੀ ਹੈ, ਪਰ ਤੁਸੀਂ ਵਧਾ ਘਟਾ ਸਕਦੇ। ਹਾਂਜੀ ਤੁਹਾਡੇ ਹੱਥ ਦਾ ਕੰਮ ਆ, ਜੀ ਜੀ ਆਦਾ ਹੀ ਕੰਮ। ਤੁਹਾਡੀ ਮਨ ਮਰਜ਼ੀ ਹੈ। ਜੀ ਜੀ ਬਾਸ ਬਾਜ਼ਗਾਰ ਨਾ ਜੀ ਬਾਰਡਰ ਵਿੱਚ ਬੜੀ ਫਰਮਾਇਸ਼ ਕਰਦੇ ਨੇ। ਇਹ ਬਾਰਡਰ ਵਿੱਚ ਕੋਈ ਕਹਿੰਦਾ ਕਿ ਮੈਨੇ ਸਾਦਾ ਲੈਣਾ ਹੈ ਤਾਂ ਉਹਦਾ ਸਾਦਾ ਡਿਜ਼ਾਈਨ ਕਰ ਦੀ ਦਿੰਦਾ, ਤਿੱਲਾ ਫਿਰ ਉਸ ਹਿਸਾਬ ਨਾਲ ਲਾ ਦਿੰਦਾ, ਪੀਲਾ ਵੀ ਹੁੰਦਾ, ਰੈੱਡ ਵੀ ਹੁੰਦਾ ਹੈ, ਬਲੂ ਵੀ ਹੁੰਦਾ ਹੈ, ਫਿਰ ਉਸ ਹਿਸਾਬ ਨਾਲ ਵਿੱਚ ਤਿੱਲਾ ਡਿਕਿਓਰ ਕਰੀ ਦਿੰਦਾ। ਜਿਸ ਤਰ੍ਹਾਂ ਇਹਦੇ ਚ ਮੁxtਲਿਫ ਤਿੱਲਾ ਲਗਾ ਹੈ, ਚਮਕ ਤੇ ਇਹਦੇ ਚ ਮੁxtਲਿਫ ਚਮਕ ਹੈ। ਇਹ ਬਾਰਡਰ ਹੈ ਤੇ ਜਿਹੜੀ ਇਹਨੂੰ ਉਮਦਾ ਤੇ ਬਿਹਤਰੀਨ ਬਣਾਉਂਦੀ ਹੈ ਨਾ ਉਹ ਇਹਦੀ ਇਹ ਬਾਰਡਰ ਹੈ। ਇਹ ਬਾਰਡਰ ਹੈ। ਆਮ ਜਿਹੜੀ ਮਸ਼ੀਨਰੀ ਹੁੰਦੀ ਉਹਦੇ ਚ ਇਹ ਚੀਜ਼ ਨਹੀਂ ਹੁੰਦੀ। ਉਹਦੇ ਚ ਇੱਕ ਹੀ ਫਿਕਸ ਹੁੰਦਾ ਹੈ ਕਿ ਜਿਹੜਾ ਵੀ ਤੁਸੀਂ ਉਹ ਬਾਰਡਰ ਜਾਂ ਉਹਦੇ ਚ ਲਾਈਨ ਵਗੈਰਾ ਹੁੰਦੀ ਉਹ ਇੱਕ ਹੀ ਪਾ ਦਿੰਦੇ ਨੇ। ਉਹਦੇ ਚ ਇਹ ਚੀਜ਼ ਬਾਰਡਰ ਨਹੀਂ ਹੁੰਦੀ। ਤੁਸੀਂ ਦੇਖਿਆ ਹੋਣਾ ਵੀ ਉਹ ਮਸ਼ੀਨਾਂ ਬੜੀਆਂ ਮਿਸਾਲ ਵਜ਼ਨੀ ਹੁੰਦੀਆਂ ਨੇ ਲੇਕਿਨ ਉਹ ਬਾਰਡਰ ਤੋਂ ਆ ਕੇ ਰਹਿ ਜਾਂਦੀਆਂ ਨੇ ਕਿਉਂਕਿ ਇਹ ਦਸਤੀ ਕੰਮ ਹੈ। ਅੱਛਾ ਹਾਂਜੀ ਬਾਜ਼ਗਾਤ ਉਹ ਬਾਰਡਰ ਦੇ ਸਿਰ ਤੇ ਕਹਿੰਦੇ ਨੇ ਵੀ ਅਸੀਂ ਇਹ ਬਾਰਡਰ ਆਪਣੇ ਹਿਸਾਬ ਦਾ ਬਣਵਾਉਣਾ ਤੇ ਸਾਨੂੰ ਤੁਸੀਂ ਇਸ ਤਰ੍ਹਾਂ ਦੀ ਚਾਦਰ ਬਣਾ ਦਿਓ। ਜਿਤਨੇ ਵੀ ਡਿਜ਼ਾਈਨ ਹਨ ਇਹਨਾਂ ਦੇ ਬਾਰਡਰ ਮੁxtਲਿਫ ਹਨ। ਨਹੀਂ ਇਹ ਬਾਰਡਰ ਇੱਕ ਤਾਂ ਤੁਸੀਂ ਉੱਥੇ ਬਣਾਉਂਦੇ ਅੱਗੇ ਦਿਖਾਇਆ ਨਾ ਵੀ ਜਿਵੇਂ ਉਹ ਬਣਾ ਰਹੇ ਆ ਬੈਠੇ। ਜੀ ਜੀ ਬੈਠੇ। ਤੇ ਇੱਕ ਤੁਸੀਂ ਕਹਿ ਰਹੇ ਵੀ ਆ ਤਿੱਲਾ ਉਸੇ ਟਾਈਮ ਵਿੱਚ ਬੇੜਦੇ ਆ ਜਾਂ ਤਿੱਲਾ ਵੱਖਰੇ ਹੱਥ ਨਾਲ ਬੀੜਦੇ ਆ? ਉਹ ਤਿੱਲਾ ਵੀ ਹੱਥ ਨਾਲ ਹੀ ਵਿੱਚ ਕਰੀਦਾ ਹੁੰਦਾ ਹੈ। ਉੱਥੇ ਜੀ ਜੀ ਉੱਥੇ ਆਪਣੀ ਖੱਡੀ ਹੈ ਦਸਤੀ ਖੱਡੀ ਹੈ ਔਰ ਇਹਦੇ ਚ ਕੋਈ ਮਸ਼ੀਨਰੀ ਦਾ ਨਹੀਂ ਇਸਤੇਮਾਲ। ਆਪਣਾ ਸਮਾਨ ਲਈਦਾ ਹੁੰਦਾ ਲਾਹੌਰ ਦੇ ਵਿੱਚੋਂ, ਉਹ ਤੋਂ ਲਿਆ ਕੇ ਫਿਰ ਉਹਨੂੰ ਤਿਆਰ ਕਰੀਦਾ ਹੁੰਦਾ। ਤਿਆਰ ਕਰਨ ਤੋਂ ਪਿੱਛੇ ਸਾਰੀ ਸਜਾਵਟ ਹੱਥ ਨਾਲ ਹੀ ਹੈ। ਅੱਛਾ ਸਾਰੀ A to Z ਇਹਦੇ ਸਾਰੀ ਹੱਥ ਨਾਲ ਹੈ। ਜਿਸ ਤਰ੍ਹਾਂ ਇੱਕ ਚਿੜੀ ਆਪਣਾ ਘੋਂਸਲਾ ਪਰੁੰਦੀ ਹੈ ਨਾ, ਇੱਕ ਇੱਕ ਤਿਨਕਾ ਜੋੜ ਕੇ ਤਾਂ ਘੋਂਸਲਾ ਬਣ ਜਾਂਦਾ ਹੈ। ਠੀਕ ਉਸੇ ਤਰ੍ਹਾਂ ਹੀ ਅਸੀਂ ਇਹ ਸਾਰਾ ਇੱਕ ਹੱਥ ਨਾਲ ਇੱਕ ਇੱਕ ਧਾਗਾ ਜੋੜੀ ਹੁੰਦਾ ਹੈ। ਵਾਹ ਵਾਹ। ਇੱਕ ਇੱਕ ਗੱਡੀ ਤੋਂ ਹੁੰਦਾ ਹੈ, ਇੱਕ ਇੱਕ ਜੋੜੀ ਤੋਂ ਹੁੰਦਾ ਹੈ, ਫਿਰ ਜਾ ਕੇ ਚਾਦਰ ਤਿਆਰ ਹੁੰਦੀ ਹੈ। ਇਹਦੀ ਸਿੱਧ ਪੁੱਠ ਵੀ ਹੁੰਦੀ? ਜੀ ਜੀ ਹੁੰਦੀ ਹੈ। ਅੱਛਾ ਇਹ ਬੈਕ ਵਾਲਾ ਡਿਜ਼ਾਈਨ ਹੈ, ਮਤਲਬ ਥੱਲੋਂ ਆ ਰਿਹਾ, ਇਹ ਥੱਲੇ ਵਾਲਾ ਹਿੱਸਾ ਹੁੰਦਾ ਤੇ ਇਹ ਉੱਤੇ ਵਾਲਾ, ਇਹ ਉਤਰੂ ਆ ਗਿਆ ਉੱਪਰ ਵਾਲੀ ਸਾਈਡ, ਇਹ ਨੀਚੇ ਵਾਲੀ ਸਾਈਡ ਆ ਗਈ। ਹੱਥ ਨਾਲ ਬਣੀ ਸ਼ਾਇਦ ਹੀ ਸਿੱਧ ਪੁੱਠ ਹੁੰਦੀ ਆ, ਜਿਹੜੀਆਂ ਹੁਣ ਮਸ਼ੀਨਾਂ ਬਣਾ ਰਹੀਆਂ ਉਹਦੇ 'ਚ ਸਿੱਧ ਪੁੱਠ ਕੋਈ ਨਹੀਂ। ਜੀ ਜੀ ਇਸੇ ਤਰ੍ਹਾਂ ਉਹ ਦੋਵੇਂ ਪਾਸੋਂ ਇੱਕੋ ਜਿਹੀਆਂ ਹੁੰਦੀਆਂ। ਤੇ ਜਿਹੜੀ ਚੀਜ਼ ਇਹਨੂੰ ਮੁxtਲਿਫ ਕਰਦੀ ਉਹ ਫੇਰ ਅਟਕਦੀ ਹੈ, ਜਾਲੀ ਆ ਜਾਂਦੀ ਹੈ। ਹਾਏ ਹਾਏ ਹਾਏ। ਜਾਲੀ ਇਹ ਮਸ਼ੀਨਰੀ 'ਚ ਨਹੀਂ ਹੁੰਦੀ।
ਇਹ ਅਸੀਂ ਮੁxtਲਿਫ ਡਿਜ਼ਾਈਨ ਇਸ ਜਾਲੀ 'ਚ ਵੀ ਬਣਾ ਦਿੰਨੇ ਆ। ਹੂੰ ਇਹ ਜਾਲ ਆਪਣੇ ਹਿਸਾਬ ਨਾਲ ਫਿਰ ਬਣਾਈ ਦਿੰਦਾ, ਲੰਮਾ ਚੌੜਾ ਸੂਈ ਵਾਲਾ ਜਾਲ, 3-4 ਕਿਸਮਾਂ ਦਾ ਜਾਲ ਵੀ ਫਿਰ ਆ ਜਾਂਦਾ, ਇੱਕ ਬਾਰਡਰ ਤੇ ਗੱਲ ਨਹੀਂ ਫਿਰ ਮੁੱਕਦੀ। ਵਾਹ ਵਾਹ। ਜਾਲ ਵੀ ਬਣਾਈ ਦਿੰਦਾ ਹੈ, ਬਾਰਡਰ ਵੀ ਬਣਾਈ ਦਿੰਦਾ ਹੈ, ਫਿਰ ਇਹ ਲਾਈਨਾਂ ਵੀ ਵਿੱਚ ਆਪਣੇ ਹਿਸਾਬ ਨਾਲ ਸੈੱਟ ਕਰੀ ਦੀ ਹੁੰਦੀਆਂ ਨੇ। ਅਗਰ ਇਹਨਾਂ 'ਚ ਵੀ ਸ਼ਾਈਨਿੰਗ ਕਰਨੀ ਉਹ ਵੀ ਕਰ ਲੈਂਦੇ ਆ, ਸਾਫ਼ ਕਰਨੀ ਸਾਫ਼ ਵੀ ਕਰ ਲੈਂਦੇ ਆ। ਮਤਲਬ ਹਰ ਚੀਜ਼ ਇਹਦੇ 'ਚ ਹੱਥ ਨਾਲ ਇਸ ਤਰ੍ਹਾਂ ਪਰੋਈ ਹੁੰਦੀ ਜਿਸ ਤਰ੍ਹਾਂ ਜੂਲਰੀ ਆਪਾਂ ਹੱਥ ਨਾਲ ਬਣਾਉਂਦੇ ਆ, ਮੋਤੀ ਪਰਾਉਣੇ। ਮੋਤੀ ਪਰੋਨੇ ਆ, ਚਾਦਰ ਦਾ ਸਾਰਾ ਹਿਸਾਬ ਇਸੇ ਤਰ੍ਹਾਂ ਹੱਥ ਨਾਲ ਕਰਨੇ ਆ। ਵਾਹ ਵਾਹ। ਤੇ ਉਹੀ ਚੀਜ਼ਾਂ ਇਹਨੂੰ ਬਿਹਤਰੀਨ ਤੇ ਉਮਦਾ ਕੁਆਲਿਟੀ 'ਚ ਲੈ ਕੇ। ਆ ਫਿਰ ਡੋਰੇ ਵੱਟਦੇ ਆ ਹੱਥਾਂ ਨਾਲ? ਹਾਂਜੀ, ਇਹ ਹੱਥਾਂ ਨਾਲ ਵੱਟਨੇ ਆ, ਇਹ ਵੀ ਹੱਥਾਂ ਨਾਲ ਹੀ ਵੱਟਨੇ ਆ। ਸਾਡੇ ਅੱਗੇ ਬੀਬੀਆਂ ਘਰਾਂ ਦੇ ਵਿੱਚ ਉਹ ਖੇਸਾਂ ਦੀਆਂ ਵੱਟਦੀਆਂ। ਹਾਂਜੀ, ਇਹ ਤੁਹਾਡੇ ਮਾਂ ਜੀ ਵੱਟਦੇ? ਹਾਂਜੀ, ਮੇਰੀ ਅੰਮੀ ਜੀ ਵੱਟਦੇ ਨੇ। ਮਾਸ਼ਾਅੱਲਾ। ਤੂੰ ਸਿਰਫ ਉੱਥੇ ਬਣਾਣਾ? ਹਾਂਜੀ, ਮੇਰਾ ਕੰਮ ਸਿਰਫ ਇਹਨੂੰ ਇਹਦੇ 'ਚ ਧਾਗਾ ਪਰੋਣਾ ਹੈ। ਅੱਛਾ, ਮਾਂ ਜੀ ਫਿਰ ਇਹ ਵੱਟਦੇ ਨੇ? ਹਾਂ, ਮਾਂ ਜੀ ਉਹ ਵੱਟਦੇ ਨੇ, ਫਿਰ ਮਾਂ ਜੀ ਉਹ ਚਰਖਾ ਵੀ ਚਲਾਉਂਦੀ ਨੇ। ਵਾਹ ਬਈ ਵਾਹ, ਚਰਖਾ। ਅੱਛਾ, ਉਹ ਇਹਦੇ ਤੇ ਉਹ ਬਣਾਉਂਦੀਆਂ ਆਟੀਆਂ? ਹਾਂਜੀ, ਇਹਦੇ ਤੇ ਉਹ ਆਪਣਾ ਸਮਾਨ, ਇਹਨਾਂ ਦਾ ਸਮਾਨ ਇਹਦੇ ਤੇ ਵੀ ਤਿਆਰ ਹੁੰਦਾ ਹੈ, ਇਹ ਚਰਖਾ ਵੀ। ਅੱਛਾ ਅੱਛਾ। ਹਾਂਜੀ। ਵਾਹ ਬਈ। ਆ ਤਕਲਾ ਜੀ? ਹਾਂਜੀ ਹਾਂ। ਆ ਇਹ ਚਰਖਾ ਪੰਜਾਬੀ ਜ਼ਬਾਨ ਹੈ ਚਰਖੇ ਦਾ, ਕਿਉਂਕਿ ਸਾਰੇ ਔਜ਼ਾਰ ਪੰਜਾਬੀ ਚ ਆਣ ਤੇ ਇਹਨਾਂ ਦਾ ਨਾਮ ਵੀ ਪੰਜਾਬੀ। ਇਹ ਉਹ ਸ਼ੈ ਹੈ ਜੀ ਜਿਹੜੀ ਸਾਡੇ ਹਰ ਘਰ ਦੇ ਵਿੱਚ ਹੁੰਦੀ ਸੀ, ਹਰ ਬੀਬੀ ਇਹਦੀ ਕਾਰੀਗਰ ਹੁੰਦੀ ਸੀ। ਅਸੀਂ ਆਪਦੇ ਵਿਹੜੇ ਦੇ ਵਿੱਚ ਆਪਣੀ ਦਾਦੀ ਨੂੰ, ਆਪਣੀ ਮਾਂ ਨੂੰ ਚਲਾਉਂਦੇ ਦੇਖਿਆ। ਹੁਣ ਤਾਂ ਚਲਾਉਂਦਾ ਕੋਈ ਨਹੀਂ। ਚਰਖੇ ਦੀ ਮਿੱਠੀ ਮਿੱਠੀ ਖੂਬ। ਹਾਂ ਤੇ ਆ ਐਂਦੇ ਬਈ ਅੱਛਾ। ਆਹ ਇਹਦੇ ਤੇ ਤਾਣਾ ਤਣੀ ਹੁੰਦਾ ਚਾਦਰ ਦਾ ਜਿਹੜਾ ਸੂਤਰ ਵਗੈਰਾ। ਅੱਛਾ, ਇਹ ਬਣਾਇਆ ਹੈ? ਹਾਂਜੀ, ਵਾਹ। ਇਹ ਇਸੇ ਚਰਖੇ ਤੇ ਰੋਲ ਕੀਤਾ। ਹਾਂ, ਇਹਨੂੰ ਅੱਟੀ ਸਾਦੇ? ਇਹਨੂੰ ਜੀ ਸਖਣੇ ਸਦਨੇ ਆ ਜੀ। ਸਖਣੀ? ਅੱਛਾ। ਬੰਡਲ ਜਿਹੜੇ ਹੁੰਦੇ ਨੇ ਜੀ, ਬੰਡਲ ਤੋਂ ਫਿਰ ਅੱਗੇ ਸਖਣੇ ਗੇੜੀ ਦਿੰਦੇ ਨੇ। ਧਾਗੇ ਦਾ ਨਾਂ ਕੀ ਕਿਹੜਾ ਧਾਗਾ? ਇਹ ਹੈ ਜੀ ਪਸ਼ਮੀਨਾ। ਪਸ਼ਮੀਨਾ ਧਾਗਾ। ਵਾਹ ਬਈ ਵਾਹ, ਪੁਰਾਣੀ ਯਾਦ ਤਾਜ਼ਾ ਹੋ ਗਈ ਰੱਬੀ ਹੈ ਜੀ। ਚਰਖਾ ਜੀ ਅੱਗੇ ਤੁਹਾਨੂੰ ਦੱਸਿਆ ਨਹੀਂ ਵੀ ਹਰ ਘਰ, ਹਰ ਵਿਹੜੇ ਦੇ ਵਿੱਚ ਹੁੰਦਾ, ਹਰ ਵਿਹੜੇ ਦੀ ਇਹ ਸ਼ਾਨ ਸੀ। ਹੋ ਗਿਆ ਕੋਠਾ ਵੇਲਾ? ਕੋਠਾ ਮੈਂ ਚੈੱਕ ਕਰਨਾ। ਹਾਂ, ਕਰ ਲਓ ਤੁਸੀਂ ਚੈੱਕ ਕਰ ਲੈਣ, ਮੈਂ ਫਿਰ ਬਾਕੀ ਉੱਥੇ ਦੱਬ ਲਓ ਬਟਨ। ਚਰਖੇ ਦੀ ਗੱਲ ਹੋਈ ਤੇ ਅਸੀਂ ਕਿਹਾ ਫਰਮਾਇਸ਼ ਕੀਤੀ ਵੀ ਸਾਨੂੰ ਉਹ ਚਰਖਾ ਚਲਾ ਕੇ ਦਿਖਾਓ ਜਿੱਦਾਂ ਉਹ ਪੂਣੀਆਂ ਵੱਟਦੇ ਸੀ ਅੱਗੇ। ਤੇ ਉਹ ਬਾਈ ਕਹਿੰਦਾ ਆਪਾਂ ਹੁਣੇ ਚਲਾ ਲੈਂਦੇ ਹਾਂ। ਬਾਈ ਨੇ ਆਪਣੀ ਹਰਸ਼ਾ ਲਾ ਕੇ ਇਹ ਇਦਾਂ ਘੁੰਮਦਾ ਰਹਿੰਦਾ ਨਾ, ਜਿਹੜਾ ਬਾਜ਼ਾਰੋਂ ਲੈ ਕੇ ਆਉਂਦੇ ਆ ਧਾਗਾ, ਤੇ ਉਹਦੀ ਇਦਾਂ ਪੂਣੀਆਂ ਬਣਾ ਲੈਂਦੇ। ਅਸੀਂ ਤੈਨੂੰ ਪੂਣੀ ਸਕਦੇ, ਤੁਸੀਂ ਕੀ ਸਾਧਦੇ? ਅਸੀਂ ਇਹਨੂੰ ਜੀ ਸਖਣਾ ਸਦਨੇ ਆ ਜੀ। ਸਖਣਾ? ਹਾਂਜੀ, ਪੰਜਾਬੀ ਜ਼ਬਾਨ ਵਿੱਚ ਸਖਣਾ ਸਦਨੇ ਆ। ਹਾਂ ਅੱਛਾ, ਤੁਸੀਂ ਸਖਣਾ ਸਾਧਦੇ, ਆਪਾਂ ਅਸੀਂ ਅੱਟੀ ਵੀ ਸਾਧਦੇ। ਹਾਂਜੀ ਹਾਂਜੀ, ਅਟੀਆਂ ਵੀ ਸਦਨੇ ਆ। ਉਹ ਅਟੀਆਂ ਵੈਸੇ ਹੋਰ ਚੀਜ਼ ਨੇ, ਉਹ ਹੁੰਦਾ ਦੇਸੀ ਸੂਤਰ ਜੀ। ਅੱਛਾ, ਦੇਸੀ ਸੂਤਰ, ਉਹਨਾਂ ਨੂੰ ਸਦਨੇ ਆ ਅਟੀਆਂ। ਅਟੀਆਂ। ਉਹਨਾਂ ਦੀ ਮਿਸਾਲ ਇਸ ਤਰ੍ਹਾਂ ਹੁੰਦੀ ਵੀ ਪਹਿਲੇ ਬੈਂਕ ਉਹਨਾਂ ਨੂੰ ਇਸਤੇਮਾਲ ਕਰੀ ਦਿੰਦਾ ਸੀ, ਉਹਨਾਂ ਦਾ ਬੜਾ ਲੰਮਾ ਪ੍ਰੋਸੈਸਰ ਸੀ। ਅੱਛਾ ਅੱਛਾ। ਅਟੀਆਂ ਦਾ ਬਣਦਾ ਸੀ, ਫਿਰ ਉਹਨਾਂ ਅਟੀਆਂ ਨੂੰ ਬੇਣਾ, ਉਹਨਾਂ ਨੂੰ ਬੇਂ ਕੇ ਉਹ ਮਿਸਾਲ ਉਹਦਾ ਬੜਾ ਲੰਮਾ ਚੌੜਾ ਲੰਮਾ ਕੰਮ ਸੀ ਅਟੀਆਂ ਦਾ। ਲੇਕਿਨ ਹੁਣ ਇਸ ਦੌਰ ਦੇ ਵਿੱਚ ਇਹ ਚੀਜ਼ ਚੱਲ ਰਹੀ ਹੈ। ਠੀਕ ਹੈ। ਹਾਂਜੀ, ਤੇ ਹਾਂਜੀ ਇਸ ਤਰ੍ਹਾਂ ਸਖਣਾ ਬਣ ਜਾਂਦਾ ਤਿਆਰ ਜਦੋਂ ਹੋ ਜਾਂਦਾ, ਫਿਰ ਉਸ ਪਿੱਛੇ ਅਸੀਂ ਪੰਜਾਬੀ 'ਚ ਫਿਰ ਅੱਗੇ ਸਾਡਾ ਪ੍ਰੋਸੈਸ ਆ ਜਾਂਦਾ ਤਾਣੇ ਦਾ। ਤਾਣੇ ਦਾ। ਅਸੀਂ ਇਹ ਚੀਜ਼ ਬਣਾ ਕੇ ਸਿਲਾਈ ਉਧਰ ਪਈ ਮੈਂ ਚੁੱਕ ਲਿਆਉਣਾ। ਇਹ ਜੀ ਆ ਬਾਜ਼ਾਰੋਂ ਲਿਆਂਦਾ ਨਾ ਧਾਗਾ ਮੁੰਡੇ ਨੇ, ਇਹ ਕਿਸੇ ਕੰਮ ਨਹੀਂ ਆ ਸਕਦਾ। ਇਹਦੇ ਕੰਮ ਲਿਆਉਣ ਵਾਸਤੇ ਪਹਿਲਾਂ ਇਦਾਂ ਕਰਦੇ ਆ ਚਰਖੇ ਦੇ ਉੱਤੇ, ਫਿਰ ਅੱਗੇ ਜਦੋਂ ਇਸ ਤਰ੍ਹਾਂ ਸਖਣਾ ਬਣ ਜਾਂਦਾ ਹੈ। ਸਖਣੇ ਦੋ ਲੈ ਲੈਣੇ? ਹਾਂਜੀ, ਸਖਣੇ ਦੋ ਲੈ ਲੈਣੇ ਨੇ, ਇੱਕ ਉਧਰ ਚਾੜ ਲੈਣਾ, ਇੱਕ ਇੱਧਰ ਚਾੜ ਲੈਣਾ। ਇਹਦੇ ਉੱਤੇ ਜਦੋਂ ਅਸੀਂ ਉੱਤੇ ਚਾੜ ਲਵਾਂਗੇ, ਇਹ ਸਾਡਾ ਬਣ ਜਾਏਗਾ ਮਿਸਾਲ ਤੌਰ ਤੇ ਤਾਣਾ। ਅੱਛਾ, ਅਸੀਂ ਇਹਨਾਂ ਨਾਲ ਫਿਰ ਅੱਗੇ ਬਣਾਵਾਂਗੇ ਸਖਣੇ ਤੋਂ ਤਾਣਾ। ਤਾਣਾ ਬਣਾਵਾਂਗੇ ਸਖਣੇ ਤੋਂ। ਹਾਂਜੀ, ਉਹ ਵੀ ਚਰਖੇ ਤੇ? ਨਹੀਂ ਜੀ, ਚਰਖੇ ਦਾ ਪ੍ਰੋਸੈਸ ਤਾਣੇ ਦੇ ਹੱਕ 'ਚ ਇਤਨਾ ਹੀ ਹੈ। ਠੀਕ ਹੈ, ਫਿਰ ਤਾਣਾ ਕਿਵੇਂ ਬਣਦਾ? ਇਹ ਤਾਣਾ ਮੈਂ ਤੁਹਾਨੂੰ 2 ਮਿੰਟਾਂ 'ਚ ਬਣਾ ਕੇ ਦੇ ਦਿੰਦਾ ਜੀ। ਅੱਛਾ, ਹੁਣ ਤੁਹਾਨੂੰ ਤਾਣਾ ਬਣਾ ਕੇ? ਹਾਂ, ਅਸੀਂ ਤੁਹਾਨੂੰ ਤਾਣਾ ਬਣਾ ਕੇ ਚੈੱਕ ਕਰਾ ਦਿੰਦੇ ਹਾਂ ਜੀ। ਲਓ ਜੀ, ਤਾਣਾ ਬਣਾ। ਇਹ ਤਾਣੇ ਦੀ ਬਿਸਮਿਲ੍ਲਾ ਹੈ ਜੀ। ਪਹਿਲਾਂ ਫਿਰ ਇਸ ਤਰ੍ਹਾਂ ਅਸੀਂ ਲੈ ਕੇ ਜਾਵਾਂਗੇ। ਅੱਛਾ, ਫਿਰ ਇਸ ਤੋਂ ਪਿੱਛੇ ਤੁਹਾਨੂੰ ਤਾਣਾ ਬਣਿਆ ਵੀ ਤੁਹਾਨੂੰ ਚੈੱਕ ਕਰਾ ਦਿੰਦੇ ਹਾਂ ਜੀ। ਇਸ ਤਰ੍ਹਾਂ ਪ੍ਰੋਸੈਸ ਹੋਏਗਾ। ਅੱਛਾ, ਇਹ ਥਾਂ ਥੋੜੀ ਹੈ ਤੇ ਪੂਰੇ ਘਰ ਦੇ ਵਿੱਚ ਹੀ ਉਹਨੇ ਬਣਾਇਆ? ਹਾਂਜੀ। ਅੱਛਾ, ਹੈ ਗੁੰਝਲ ਪੈ ਗਿਆ? ਖਰਾਬ ਹੋ ਗਿਆ। ਹਾਂ। ਅੱਛਾ, ਉਂਝ ਦੱਸਦੇ ਫਿਰ ਇੱਥੋਂ ਹੈ ਉਧਰ ਨੂੰ ਜਾਣਾ? ਹਾਂਜੀ, ਉਧਰ ਨੂੰ ਜਾਣਾ। ਦੂਸਰਾ ਪਕੜ ਲਓ, ਮੈਂ ਤੁਹਾਨੂੰ ਬਣਾ ਕੇ ਚੈੱਕ ਕਰਾ ਦੇਣਾ। ਉਸ ਬਾਅਦ ਦੇ ਸੈੱਟ ਕਰ ਲਵਾਂਗੇ।
ਵਾਹ ਬਈ ਵਾਹ। ਇਹ ਫਿਰ ਜਗ੍ਹਾ ਥੋੜੀ ਹੈ ਤਾਂ ਕਰਕੇ ਸਾਰੇ ਚ ਘੁੰਮਣਾ ਹੈ। ਜੀ ਜੇ ਸਿੱਧੀ ਜਗ੍ਹਾ ਹੋਵੇ ਫਿਰ ਸਿੱਧਾ ਇੱਕੋ ਗੇੜਾ ਲੱਗਦਾ। ਹਾਂਜੀ ਸਿੱਧੋ ਇੱਕ ਗੇੜਾ ਲੱਗਦਾ ਜੀ। ਅੱਛਾ। ਇਹ ਇਸ ਤਰ੍ਹਾਂ ਫਿਰ ਇਹ ਇਹਦਾ ਦੂਸਰਾ ਸਾਈਡ ਆ ਗਈ, ਦੂਸਰੀ ਸਾਈਡ ਆ ਗਈ। ਅੱਛਾ ਉਹ ਪਹਿਲੀ ਸਾਈਡ ਹੈ, ਹਾਂ ਇਹ ਦੂਸਰੀ ਸਾਈਡ ਹੈ। ਫਿਰ ਅਗੇਨ ਇਸ ਤਰ੍ਹਾਂ ਹੀ ਆਪਣਾ ਹਿਸਾਬ ਚੱਲੇਗਾ। ਮਜ਼ੀਦ ਇਸੇ ਤਰ੍ਹਾਂ ਹੀ ਇਹ ਰਸਤੇ 'ਚ ਆ ਗਿਆ ਜੀ। ਅੱਛਾ ਇਹ ਉਹ ਤਾਣਾ ਜਿਹੜਾ ਖੱਡੀ 'ਚ ਚੱਲਣਾ। ਹਾਂਜੀ ਹਾਂ ਜੀ ਜੀ ਉਹੀ ਤਾਣਾ, ਉਹੀ ਤਾਣਾ ਜਿਹੜਾ ਅਸੀਂ ਇੱਥੇ ਬਣਾਉਂਦੇ। ਅੱਛਾ ਖੱਡੀ 'ਚ ਚਲਾਉਣ ਵਾਸਤੇ ਇਹਨਾਂ ਨੂੰ ਫਿਰ ਆਹ ਵੱਡਾ ਤਾਣਾ ਬਣਾਉਣਾ ਪੈਂਦਾ। ਵਾਹ ਬਈ ਵਾਹ। ਇਹਦਾ ਇੱਕ ਪੀਰੀਅਡ ਪੂਰਾ ਹੋ ਗਿਆ। ਹਾਂ ਇਦਾਂ ਅਸੀਂ 500 ਪੀਰੀਅਡ ਕਰਨੇ ਆ ਇਸੇ ਤਰ੍ਹਾਂ, ਮਜ਼ੀਦ ਇਸੇ ਤਰ੍ਹਾਂ ਬੱਲੇ 500 ਅਸੀਂ ਨਾ ਇਸੇ ਤਰ੍ਹਾਂ ਹੀ ਚੱਕਰ ਲਾਉਂਦੇ ਆ, ਫਿਰ ਜਾ ਕੇ ਇੱਕ ਤਾਣਾ ਮੁਕੰਮਲ ਹੋ ਜਾਂਦਾ। ਤਾਣਾ ਬਣਦਾ। ਵਾਹ 500 ਚੱਕਰ ਹੈ ਜੀ 500 ਮੈਂ ਕਹਿੰਦਾ। ਹਾਂ 500 ਇਸ ਤਰ੍ਹਾਂ ਲਾਉਂਦੇ ਆ ਤੇ ਫਿਰ ਇਹ ਜਿਤਨੀ ਲੰਬੀ ਹਾਈਟ ਹੋ ਜਾਏ, ਮਤਲਬ 5 ਚਾਦਰਾਂ 10 ਚਾਦਰਾਂ, ਫਿਰ ਉਸ ਲੰਬਾਈ ਦੇ ਹਿਸਾਬ ਨਾਲ ਫਿਰ ਅਸੀਂ ਇਹ ਲਾਉਂਦੇ ਆ। ਦੇਖੋ ਨਾ ਆਪਾਂ ਤਾਂ ਬੁੱਕਲ ਮਾਰ ਕੇ ਤੇ ਠੰਡ ਤੋਂ ਬਚਦੇ ਆ। ਇਸ ਚਾਦਰ ਦੇ ਮਗਰ ਕਿੱਡੀ ਕਹਾਣੀ ਆ ਹੈ, ਕਿੱਡੀ ਭੱਜ ਨਾਸਾ। ਵਾਹ ਬਈ ਵਾਹ। ਜਿਹੜਾ ਤਾਣਾ ਅੱਗੇ ਬਣਾ ਰਿਹਾ ਸੀ ਨਾ ਬਾਈ, ਇਦਾਂ ਘੁੰਮ ਕੇ ਕਹਿੰਦਾ ਵੀ 500 ਗੇੜਾ ਲੱਗਣਾ, ਤੇ 500 ਗੇੜਾ ਲੱਗ ਕੇ ਆਹ ਤਾਣਾ ਬਣਦਾ। ਇਹ ਹੁਣ ਖੋਲਾਂਗੇ ਤਾਂ ਬਹੁਤ ਲੰਬਾ ਬਣ ਹਾਂਜੀ ਇਹ ਇਸੇ ਤਰ੍ਹਾਂ ਜਦੋਂ ਖੋਲਾ ਜਾਵਾਂਗੇ ਬਹੁਤ ਲੰਮਾ ਹੋ ਜਾਏਗਾ। ਹਾਂ ਇਹ ਪੂਰੀ 500 ਹੈ, ਇਹ ਚੀਜ਼ 500 ਹੈ, ਲੇਕਿਨ ਜਿਹੜਾ ਮੈਂ ਤੁਹਾਨੂੰ ਅੱਗੇ ਰੋਲ ਕਰਕੇ ਦਿਖਾਇਆ ਹਾਂ ਇਹ ਚੀਜ਼ 500 ਹੈ। 500 500 ਦਫਾ ਇਦਾਂ ਆਇਆ ਫਿਰ ਜਾ ਕੇ ਇਹ ਚੀਜ਼ ਬਣੀ ਹੈ। ਔਰ ਇਹਨੂੰ ਜਿੱਦਾਂ ਜਿੱਦਾਂ ਰੋਲ ਕਰਦੇ ਜਾਏਗਾ ਉਦਾਂ ਦਾ ਖੁੱਲਾ ਜਾਏਗਾ। ਇਹ ਤਕਰੀਬਨ 2 ਜਾਂ 3 ਜਾਂ 4 ਚਾਦਰਾਂ ਦੀ ਆਪਣੇ ਹਿਸਾਬ ਨਾਲ ਬਣਨਗੀਆਂ। ਅੱਛਾ ਜਿਤਨੀਆਂ ਜ਼ਿਆਦਾ ਚਾਦਰਾਂ ਹੋਣਗੀਆਂ ਫਿਰ ਉਹਦੇ ਹਿਸਾਬ ਨਾਲ ਇਹ ਤਾਣਾ ਵਜ਼ਨੀ ਹੋ ਜਾਏਗਾ। ਵਾਹ ਵਾਹ। ਵੇਟ ਇਹਦਾ ਵੱਧ ਜਾਏਗਾ, ਸਮਾਨ ਵੱਧ ਜਾਏਗਾ, ਫਿਰ ਉਸ ਹਿਸਾਬ ਨਾਲ ਲੰਮਾ ਪੀਰੀਅਡ ਚੱਲ ਜਾਏਗਾ। ਹੁਣ ਆਪਾਂ ਗੱਲ ਕਰਦੇ ਆਂ ਵੀ ਇਦਾਂ ਜਿਹੜਾ ਧਾਗਾ ਆਇਆ ਸੀ ਨਾ, ਇਦਾਂ ਜੀ ਜੀ ਆ ਇਦਾਂ, ਹਾਂਜੀ ਤੇ ਉਹ ਧਾਗਾ ਪਹਿਲਾਂ ਚਰਖੇ ਚੋਂ ਟੱਪਿਆ, ਹਾਂਜੀ ਚਰਖੇ ਚੋਂ ਟੱਪ ਕੇ ਉਹ ਸਖਣਾ ਬਣਾ ਕੇ ਫਿਰ ਉਹਦਾ ਤਾਣਾ ਬਣ ਕੇ ਇੱਥੇ ਪਹੁੰਚਿਆ। ਗਾਂ ਫਿਰ ਇਹ ਉੱਥੇ ਗਲੀਚੇ ਤੇ ਗਿਆ। ਹਾਂਜੀ ਗਲੀਚੇ ਤੇ ਫਿਰ ਅੱਗੇ ਮਸ਼ੀਨਰੀ ਤੇ ਗਿਆ। ਤੇ ਇਹਦੇ ਚ ਆ ਜਾਂਦਾ ਜੀ ਪੇਟੇ ਦਾ ਪ੍ਰੋਸੈਸ। ਇਹ ਪੇਟੇ ਚੀਜ਼ਾਂ ਇਸਤੇਮਾਲ ਹੁੰਦੀਆਂ ਨੇ, ਤੁਸੀਂ ਵੇਖਦੇ ਹੋਣਗੇ ਵੈਲਵਟ ਦੀਆਂ। ਹਾਂਜੀ ਵੈਲਵਟ ਦੀਆਂ ਚਾਦਰਾਂ ਤਾਣਾ ਇਹ ਚੀਜ਼ ਹੋ ਜਾਂਦੀ, ਫਿਰ ਇਹਦੇ ਚ ਅਸੀਂ ਵੈਲਵਟ ਮਾਰ ਦਿੰਨੇ ਆ। ਅੱਛਾ ਅੱਛਾ ਇਹ ਉਹ ਧਾਗਾ ਹੈ ਜਿਹਨੂੰ ਫਿਰ ਅਸੀਂ ਉੱਥੇ ਚਰਖੇ ਤੇ ਹੀ ਆਪਣਾ ਵੱਟੀ ਦਾ ਹੁੰਦਾ ਹੈ। ਇਹਦੇ ਤੇ ਫਿਰ ਨਲੀਆਂ ਬਣ ਜਾਂਦੀਆਂ ਨੇ। ਨਲੀਆਂ ਵੀ ਤੁਹਾਨੂੰ ਮੈਂ ਪੰਜਾਬੀ ਚ ਚੈੱਕ ਕਰਾ ਦਿੰਦਾ। ਇਹ ਜਿਹਨੂੰ ਅਸੀਂ ਸ਼ਨੀਲ ਸਾਦੇ ਹਾਂ ਉਹ ਹੈ। ਹਾਂਜੀ ਸ਼ਨੀਲ ਵੈਲਵਟ ਮਖਮਲ, ਅੱਛਾ ਅੱਛਾ ਇਹ ਉਹ ਚੀਜ਼ ਹੈ। ਔਰ ਇਹਦੇ ਚ ਮੁxtਲਿਫ ਕਲਰ ਕੋ 3-4 ਮਿਲ ਜਾਂਦੇ ਨੇ। ਇਹ ਬਿਸਕੁਟ ਹੈ, ਇਹ ਮਿਸਵਾਰੀ ਹੈ, ਇਹ ਕ੍ਰੀਮਚੀ ਹੈ। ਵਾਹ ਬਈ ਆਪਾਂ ਆਪਣੇ ਰੰਗ ਨੇ, ਫਿਰ ਉਹਦੇ ਹਿਸਾਬ ਨਾਲ ਤਾਣਾ ਹੋਏਗਾ, ਉਹਦੇ ਨਾਲ ਪੇਟਾ ਹੋਏਗਾ, ਫਿਰ ਉਹਦੇ ਚ ਅੱਗੇ ਬਾਰਡਰ ਦੇ ਪ੍ਰੋਸੈਸ ਸਾਰਾ ਹੋਏਗਾ। ਤਾਣੇ ਪੇਟੇ ਦੀ ਖੇਡ ਆ ਜੀ। ਤਾਣਾ ਤਾਂ ਤੁਸੀਂ ਵੇਖ ਲਿਆ, ਤੁਹਾਨੂੰ ਪੇਟਾ ਵੀ ਦਿਖਾਤਾ। ਪੇਟਾ ਵੀ ਇਦਾਂ ਹੀ ਬਣਾਉਂਦੇ ਆ ਉਹਦਾ ਵੀ ਫਿਰ? ਹਾਂ ਪੇਟੇ ਦੇ ਅਸੀਂ ਛੋਟੇ ਛੋਟੇ ਪੀਸ ਬਣਾਉਂਦੇ ਆ, ਉਹ ਵੀ ਤੁਹਾਨੂੰ ਚੈੱਕ ਕਰਾ ਦਿੰਦੇ ਆ। ਉਹ ਕੋ ਬਣੇ ਪਿਆ ਦਿਖਾ ਦਿਓ। ਹਾਂ ਇਹ ਬਣਿਆ ਪਿਆ ਆਹ ਟੋਕਰੀ ਚ। ਇਹ ਜੀ ਪੇਟਾ ਹੈ ਜੀ ਆਪਣਾ। ਹਾਂ ਇਹ ਚੀਜ਼ ਪੇਟੇ ਚ ਆ ਜਾਂਦੀ ਹੈ ਜੀ। ਇਹ ਵੀ ਇਹਦੇ ਤੇ ਹੀ ਬਣਾਈ ਦਿੰਦਾ ਜੀ। ਵਾਹ ਬਈ ਵਾਹ। ਇਹ ਸਖਣੀ ਚਾੜ ਦਿੱਤੀ ਜੀ ਹਾਂ 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 ਪੰਜਾਬੀ ਦੇ ਵਿੱਚ ਹੀ। ਹਾਂ ਤੇ ਇਹ ਪੇਟਾ ਆ ਗਿਆ। ਆਹ ਦੇ ਵਿੱਚ ਚਾਦਰ ਉਹੀ ਰੰਗ ਤੁਹਾਨੂੰ ਦਿਖਾ ਰਹੇ ਇੱਧਰ ਜੀ। ਇਹ ਆਪਣਾ ਆ ਗਿਆ ਪੇਟਾ। ਆ ਪੇਟਾ। ਇਹ ਮਜ਼ੀਦ ਇਸੇ ਤਰ੍ਹਾਂ ਹੀ ਅਸੀਂ ਇਹਨੂੰ ਰੋਲ ਕਰਾਂਗੇ। ਜਦੋਂ ਅਸੀਂ ਰੋਲ ਕਰਾਂਗੇ ਤੇ ਫਿਰ ਇਹ ਸ਼ਕਲ ਲੈਗੀ। ਇਸ ਤਰ੍ਹਾਂ ਅਸੀਂ ਵਟਾਂਗੇ। ਇਹ ਤਕਰੀਬਨ ਅਣਗਿਣਤ ਅਸੀਂ ਬਣਾਈ ਦੀ ਹੁੰਦੀਆਂ ਨੇ। ਹਾਂ 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 ਅੱਛਾ ਛੋਟੀਆਂ ਕਿਉਂ ਬਣਾਉਂਦੇ ਆ, ਉਹ ਵੱਡੀਆਂ ਕਿਉਂ ਬਣਾਉਂਦੇ ਆ? ਅਸੀਂ ਤਾਣਾ ਵੱਡਾ ਪੇਟਾ ਛੋਟਾ। ਹਾਂਜੀ ਤਾਣਾ ਇਸ ਕੋਲ ਲੰਮਾ ਹੁੰਦਾ ਹੈ ਕਿਉਂਕਿ ਉਹਦੀ ਲੰਬਾਈ ਜ਼ਿਆਦਾ ਹੁੰਦੀ, ਉਹ ਪਿੱਛੇ ਪਿੱਛੇ ਖਿਲਰਦਾ ਜਾਂਦਾ ਹੈ। ਉਹ ਫਿਰ ਉਹ ਤਾਣਾ ਨੂੰ ਮਸ਼ੀਨਰੀ ਦਾ ਹੀ ਪ੍ਰੋਸੈਸ ਹੁੰਦਾ ਹੈ ਨਾ, ਉਹ ਤੁਹਾਨੂੰ ਅੱਗੇ ਚੱਲ ਕੇ ਵਿਖਾਉਂਦੇ ਆ। ਇਹ ਛੋਟਾ ਛੋਟਾ ਇਸ ਤਰ੍ਹਾਂ ਬਣਾਈ ਦਾ ਹੁੰਦਾ ਵੀ ਇਹ ਜਦੋਂ ਚੀਜ਼ ਪੂਰੀ ਹੋ ਜਾਏ ਫਿਰ ਉਹ ਇਸ ਤਰ੍ਹਾਂ ਹੋਗੀ। ਅੱਗੇ ਫਿਰ ਇਹਨੂੰ ਇਸ ਤਰ੍ਹਾਂ ਕੀਤਾ ਕਿ ਇਹ ਜਿਹੜੀ ਚੀਜ਼ ਹੈ ਇਹਦੇ ਚ ਗੁਜ਼ਰਨੀ ਪੈਂਦੀ ਹੈ, ਇਸ ਵਜ੍ਹਾ ਤੋਂ ਛੋਟੇ ਛੋਟੇ ਪੀਸ ਬਣਾਈ ਦਿੰਦੇ ਨੇ। ਅੱਛਾ 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 ਹਾਂਜੀ ਇਹ ਇੱਕ ਇੱਕ ਪੀਸ ਨੂੰ ਇਦਾਂ ਕਰੀ ਹੁੰਦਾ ਜੀ। ਹਾਂ ਅੱਛਾ ਪੇਟਾ ਛੋਟਾ ਤਾਂ ਹੁੰਦਾ ਪੇਟਾ ਜਾਂ ਕਸ਼ਤੀ ਜੀ ਚ ਬਹਿਣਾ ਹੁੰਦਾ? ਕਸ਼ਤੀ ਦੇ ਵਿੱਚ ਬਹਿਣਾ ਹੁੰਦਾ। ਕਸ਼ਤੀ ਦੇ ਵਿੱਚੋਂ ਇਦਾਂ ਗੁਜ਼ਾਰ ਕੇ ਨਾ ਜੀ ਹੂੰ ਇਸ ਤਰ੍ਹਾਂ ਕਸ਼ਤੀ ਦੇ ਵਿੱਚ ਇੱਕ ਇੱਕ ਪੀਸ ਨੂੰ ਪਾਈਦਾ ਹੁੰਦਾ ਹੈ। ਅੱਛਾ ਜਦੋਂ ਅਸੀਂ ਇੱਕ ਇੱਕ ਪੀਸ ਨੂੰ ਪਾਈਦਾ ਹੁੰਦਾ ਹੈ ਤੇ ਉਦੋਂ ਫਿਰ ਇਹ ਇਸ ਤਰ੍ਹਾਂ ਬਣ ਜਾਂਦੀ ਜੀ। ਵਾਹ ਬਈ ਵਾਹ। ਇਦਾਂ ਇੱਕ ਇੱਕ ਪੀਸ ਨੂੰ ਬਣਾ ਕੇ ਇਸ ਤਰ੍ਹਾਂ ਅਸੀਂ ਫਿਰ ਵਿੱਚ ਗੁਜ਼ਾਰਨੇ ਆ ਆਪਣੀ ਦਸਤੀ ਖੱਡੀ ਦੇ ਵਿੱਚ। ਖੱਡੀ ਦੇ ਵਿੱਚ ਖੱਡੀ ਦੇ ਵਿੱਚ ਗੁਜ਼ਾਰਨਾ ਹੁੰਦਾ, ਇਸ ਵਜ੍ਹਾ ਤੋਂ ਛੋਟਾ ਬਣਾਈ ਹੁੰਦਾ ਥੋੜਾ ਥੋੜਾ ਕਰਕੇ।
ਸਹੀ ਇਹਦਾ ਕਲੀਅਰ ਹੋ ਗਿਆ ਜੀ। ਪੇਟਾ ਇਸ ਵਜ੍ਹਾ ਤੋਂ ਛੋਟਾ ਹੁੰਦਾ ਹੈ ਜੀ। ਵਾਹ ਬਈ ਵਾਹ, ਅੱਜ ਸਮਝ ਆਈ ਤਾਣੇ ਤੇ ਪੇਟੇ ਦੀ ਖੇਡ। ਹਾਂਜੀ ਵਾਹ ਬਈ ਵਾਹ। ਲਓ ਜੀ ਅਬਦੁਲ ਮਾਲਕ ਸਾਹਿਬ, ਅਖੀਰ ਦੇ ਉੱਤੇ ਨਾ ਹਾਂਜੀ ਲੋਹੇ ਦੀ ਬੁੱਕਲ ਮਾਰ ਕੇ ਦੁਆ ਸਲਾਮ ਕਰਦੇ ਆਂ ਆਪਾਂ ਜੀ। ਹੱਥ ਦੀ ਬਣੀ ਹੋਈ ਜਿਹੜੀ ਲੋਈ ਆ ਨਾ, ਉਹ ਲੈ ਆਈ ਸਵਾਦ ਆ ਜਾਂਦਾ ਜੀ। ਅੱਛਾ ਇਹ ਲੈ ਕਿੱਦਾਂ ਕਿੱਦਾਂ ਇਹ ਲੈਣੀ ਚਾਹੀਦੀ ਹੈ ਦੱਸੋ। ਇਹਨਾਂ 'ਚ ਤੁਸੀਂ ਆਪਣੇ ਹਿਸਾਬ ਨਾਲ ਤੁਸੀਂ ਐਡਜਸਟ ਕਰ ਸਕਦੇ ਹੋ। ਜਿੱਦਾਂ ਇਹ ਦੇਖੋ ਕਿ ਥੋੜਾ ਪੱਲੂ ਇੱਧਰ ਥੋੜਾ ਕਰ ਲਿਆ ਤੇ ਫਿਰ ਤੁਸੀਂ ਐਦਾਂ ਬੁੱਕਲ ਮਾਰ ਸਕਦੇ ਹੋ ਜੀ। ਇਸ ਤਰ੍ਹਾਂ ਆ ਜਾਂਦੀ ਬੁੱਕਲ। ਉਹਦੇ ਦੀ ਮਜ਼ੇ ਦੀ ਇਹ ਗੱਲ ਹੈ, ਤੁਸੀਂ ਥੱਲੇ ਕੋਈ ਵੀ ਸ਼ਾਇਦ ਲਪੇਟੀ ਹੋਗੀ ਉਹ ਇਦਾਂ ਹੀ ਹੋਏਗਾ ਕਿ ਜਿਸ ਤਰ੍ਹਾਂ ਤੁਸੀਂ ਇਸ ਤਰ੍ਹਾਂ ਸਿੰਪਲ ਹੀ ਚੱਲ ਰਹੇ ਹੋ ਜੀ। ਹਾਂ ਮਜ਼ੇ ਦੀ ਇਹ ਗੱਲ ਹੈ। ਫਿਰ ਇਹਦਾ ਬਾਰਡਰ ਆਇਆ ਜਾਏਗਾ, ਪਿੱਛੇ ਆ ਜਾਏ ਸੀ ਹਾਂ ਸੋਹਣਾ ਇਸ ਤਰ੍ਹਾਂ। ਹਾਂਜੀ ਇਹ ਤੁਸੀਂ ਸਿੰਪਲ ਅਗਰ ਚੱਲ ਰਹੇ ਹੋ ਤੇ ਅਗਰ ਤੁਸੀਂ ਮੋਟਰਸਾਈਕਲ ਤੇ ਜਾਣੀ ਹੈ ਫਿਰ ਤੁਸੀਂ ਇਦਾਂ ਕਰ ਸਕਦੇ ਹੋ ਜੀ। ਇਹ ਲਈ ਥੋੜੀ ਜਿਹੀ ਇਦਾਂ ਕੀਤੀ ਔਰ ਇਦਾਂ ਕਰ ਲਿਆ, ਫਿਰ ਇਦਾਂ ਕੀਤਾ ਤੇ ਤੁਸੀਂ ਮੋਟਰਸਾਈਕਲ ਤੇ ਬਹਿ ਗਏ ਹੋ ਜੀ। ਲੈ ਹੁਣ ਥੋੜੀ ਸੇਫਟੀ ਬਣ ਗਈ ਹੈ ਜੀ। ਜੈਕਟ ਵਾਲਾ ਹਿਸਾਬ ਬਣ ਗਿਆ ਜੀ। ਹੁਣ ਤੁਸੀਂ ਡਰਾਈਵ ਕਰੋ, ਤੁਸੀਂ ਜਿੱਧਰ ਵੱਜੋ, ਇਹ ਹੁਣ ਤੁਹਾਡਾ ਉਹ ਹਿਸਾਬ ਬਣ ਗਿਆ। ਮੈਂ ਕਹਿ ਰਿਹਾ ਜਿੰਨਾ ਮਰਜ਼ੀ ਸਕੂਟਰ ਪੰਜਾਬ ਫੁੱਲ ਸਪੀਡ ਦੇ ਉੱਤੇ ਤੁਹਾਡੀ ਲੋਈ ਇਹ ਸਿਰ ਨੂੰ ਵੀ ਕਵਰ ਕਰ ਜਾਏਗੀ। ਅਗਰ ਸਿੰਪਲ ਵਾਕ ਕਰਨੀ ਹੈ, ਤੁਸੀਂ ਆਉਂਦੇ ਜਾਂਦੇ ਪਿਓ ਚੱਲਦੇ ਪਿਓ ਤਾਂ ਇਦਾਂ ਕਰ ਲਓ। ਜੇ ਤੁਸੀਂ ਕਰਨੀ ਹੈ ਗੁੰਡਾ ਕਰਦੀ ਹਾਂਜੀ ਹੈ ਉਹ ਕਿਵੇਂ ਲੈਂਦੇ ਆ ਯਾਰ ਵੱਡਾ ਕਰਦੇ ਹਾਂਜੀ ਇਦਾਂ ਵੀ ਲੈਂਦੇ, ਬਦਮਾਸ਼ੀ ਕਰਦੇ ਤੇ ਆਪਣਾ ਹੁਣ ਤਾਂ ਬੜੇ ਜਿੱਦਾਂ ਮਰਜ਼ੀ ਲੈ ਲਓ ਯਾਰ। ਜਦੋਂ ਤੁਸੀਂ ਲੈ ਹੀ ਲਈ, ਮੈਂ ਗੱਲ ਕਰਦਾ ਜਦੋਂ ਤੁਸੀਂ ਮੁੱਲ ਹੀ ਲੈ ਲਈ ਆ, ਜਿੱਦਾਂ ਮਰਜ਼ੀ ਪਾ ਲਿਓ। ਹਾਂਜੀ ਹਾਂ ਜਿੱਦਾਂ ਮਰਜ਼ੀ ਪਾਓ, ਇਹਨਾਂ ਦੀ ਕੋਈ ਇਤਰਾਜ਼ ਨਹੀਂ ਹੈ। ਇਹ ਤਾਂ ਸਿਰਫ ਬਣਾਉਂਦੇ ਆ, ਇਦਾਂ ਪਾ ਲਓ ਇਦਾਂ ਪਾ ਲਓ, ਜਿੱਦਾਂ ਮਰਜ਼ੀ ਪਾ ਲਓ। ਹਾਂ ਕੋਈ ਗੱਲ ਨਹੀਂ। ਤੁਸੀਂ ਇਹਨੂੰ ਸਾਫਾ ਵੀ ਬਣਾ ਸਕਦੇ ਜੇ। ਇਹਨੂੰ ਤੁਸੀਂ ਸਰਦੀ ਦਾ ਵੀ ਆਪਣਾ ਹਿਸਾਬ ਕਿਤਾਬ ਲਾ ਸਕਦੇ ਜੇ, ਮੋਟਰਸਾਈਕਲ ਦਾ ਵੀ ਕਰ ਸਕਦੇ ਜੇ। ਤੁਸੀਂ ਅਗਰ ਮੰਜੀ ਦੇ ਉੱਤੇ ਬਹਿ ਕੇ ਸੌਣਾ ਇਹਨੂੰ ਲੈ ਕੇ, ਤਾਂ ਤੁਸੀਂ ਇਦਾਂ ਲੈ ਕੇ ਇਹਨੂੰ ਓੜ ਵੀ ਸਕਦੇ ਹੋ ਜੀ। ਅਗਰ ਤੁਸੀਂ ਕਿਤੇ ਸਫ਼ਰ ਵਿੱਚ ਹੋ, ਇਹਨੂੰ ਲੈ ਕੇ ਤੁਸੀਂ ਆਪਣਾ ਓੜ ਜਾਓ ਜਿੱਦਾਂ ਮਰਜ਼ੀ। ਇਹ ਤਾਂ ਬਹੁਤ ਬਹੁਤ ਜ਼ਰੂਰੀ ਹੈ ਲੋਈ। ਜੀ ਜੀ। ਹਾਂ ਬੰਦੇ ਕੋ ਜਿੱਦਾਂ ਸਾਫਾ ਨਾ ਉਦਾਂ ਲੋਈ ਹੈ। ਅਬਦੁਲ ਮਾਲਕ ਸਾਹਿਬ ਬੜੀ ਮਿਹਰਬਾਨੀ, ਤੁਸੀਂ ਸਾਨੂੰ ਆਪਣਾ ਖਸੂਸੀ ਕੀਮਤੀ ਟਾਈਮ ਦਿੱਤਾ। ਤੇ ਮੈਂ ਅਖੀਰ ਤੇ ਗੱਲ ਕਰੂੰਗਾ ਵੀ ਤੁਸੀਂ ਆਪਣਾ ਟੈਲੀਫੋਨ ਨੰਬਰ ਬੋਲ ਦਿਓ ਜੇ ਤੁਹਾਨੂੰ ਤਕਲੀਫ ਨਾ ਹੋਵੇ। ਮੈਂ ਦੱਸ ਦੇਣਾ ਜੀ। ਹਾਂਜੀ ਕਿਸੇ ਵੀ ਭੈਣ ਭਾਈ ਨੂੰ ਜ਼ਰੂਰਤ ਹੋਵੇ, ਵਿਜ਼ਿਟ ਕਰਨਾ ਹੋਵੇ ਤੇ ਜਾਂ ਮੇਰੇ ਕੋਲ ਡਿਟੇਲ ਲੈਣੀ ਹੋਵੇ ਤੇ ਮੈਂ ਤਾਬਿਆਦਾਰ ਹਾਂ। ਕੋਈ ਐਸਾ ਮਸਲਾ ਨਹੀਂ ਹੈ, ਇਹ ਭਾਈਆਂ ਦੀ ਮੁਹੱਬਤ ਹੈ। ਤੇ 0328 91 99 717 ਨਾਮ। ਮੇਰਾ ਨਾਮ ਅਬਦੁਲ ਮਾਲਿਕ ਹੈ। ਮੈਂ ਫਿਰ ਤੋਂ ਨੰਬਰ ਰਿਪੀਟ ਕਰ ਦਿੰਦਾ 0328 91 99 717 ਤੇ ਮੇਰਾ ਪਿੰਡ ਬੱਗੇ ਦੇ ਚੱਕ ਹੈ ਜੀ, 355 ਜੜਾਂ ਵਾਲਾ ਫੈਸਲਾਬਾਦ। ਇਹ ਮੇਰਾ ਐਡਰੈਸ ਹੈ ਜੀ। ਤੇ ਪਿੰਡ ਥਾਂ ਦਾ ਅਗਰ ਤੁਸੀਂ ਆਉਣਾ ਚਾਹੋ ਤੇ ਪਿੰਡ ਦਾ ਵੀ ਵਿਜ਼ਿਟ ਕਰਾ ਲਾਂਗਾ। ਉਹ ਇਦਾਂ ਐਸੀ ਗੱਲ ਨਹੀਂ, ਅਸੀਂ ਪਿੰਡ ਇਸ ਚੀਜ਼ ਦੇ ਅਸੀਂ ਖੁੱਲੇ ਡੁੱਲੇ ਹੁੰਦੇ ਆ। ਪਿੰਡ ਵੀ ਫਿਰੋ ਟੁਰੋ, ਸਾਡਾ ਕੰਮ ਵੀ ਵੇਖੋ। ਇੱਥੇ ਹੋਰ ਵੀ ਕਾਫੀ ਸ਼ੋਬੇ ਆਉਂਦੇ ਨੇ ਪਿੰਡਾਂ 'ਚ, ਫਿਰ ਵੈਸੇ ਮਸਤੀ ਮੇਲਾ ਚੱਲਦਾ ਰਹਿੰਦਾ। ਹਾਂਜੀ ਅਬਦੁਲ ਮਾਲਕ ਸਾਡੀ ਸ਼ਾਨ ਆ, ਸਾਡੇ ਪੰਜਾਬ ਦੀ ਸ਼ਾਨ ਆ। ਸਵਾਦ ਆ ਗਿਆ ਗੱਲ 'ਚ, ਕੈਮਰੇ 'ਚ ਇੰਨੀ ਗੱਲ ਕੋਈ ਬੰਦਾ ਕਰਦਾ। ਤੇ ਤੁਸੀਂ ਦੇਖੋ ਵੀ ਇਸ ਟਾਈਮ ਮੀਂਹ ਦੇ ਵਿੱਚ ਅਬਦੁਲ ਮਾਲਕ ਸਾਹਿਬ ਦਾ ਨਾ ਘਰ ਡਿੱਗਿਆ ਹੋਇਆ, ਇੱਕ ਕੋਠਾ, ਤੇ ਫਿਰ ਵੀ ਉਹ ਦਾਵਤ ਦੇ ਰਿਹਾ, ਕਹਿੰਦਾ ਜਿਹਦਾ ਦਿਲ ਕਰੇ ਮੇਰੇ ਕੋ ਆ ਜਾਓ। ਜਿਉਂਦਾ ਵਾਸਤਾ ਰਹੇ, ਅੱਲਾ ਬਰਕਤ ਦੇਵੇ ਤੈਨੂੰ ਜੀ। ਜਿਉਂਦਾ ਵਾਸਤਾ ਰਹੇ, ਬੜੀ ਮਿਹਰਬਾਨੀ। ਦੱਬ ਲਓ ਬਟਨ।